ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਤੁਹਾਡਾ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਅੱਜ 35 ਸਾਲ ਹੋ ਚੁੱਕੇ। 1984 ਦੇ ਵਿੱਚ ਜਦੋਂ ਭਾਰਤੀ ਸਰਕਾਰ ਵੱਲੋਂ ਇੰਦਰਾ ਗਾਂਧੀ ਜਿਹੜੇ ਕਿ ਉਦੋਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਦੇ ਹੁਕਮਾਂ ਤੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਸੀ। ਸਿੱਖ ਕੌਮ ਦੇ ਉੱਤੇ ਜਿਹੜਾ ਇਹ ਡਾਇਰੈਕਟ ਅਟੈਕ ਸੀ, ਉਹਦੀ 35ਵੀਂ ਵਰ੍ਹੇਗੰਢ ਇਸ ਵਕਤ ਅਸੀਂ ਉਸ ਮੁਕਾਮ ਤੇ ਆਣ ਖਲੋਤੇ ਹਾਂ। ਸੋ ਜਿਹੜਾ ਇਹ 6 ਜੂਨ ਦਾ ਦਿਨ ਹੈ, 6 ਜੂਨ ਦਾ ਦਿਹਾੜਾ ਹੈ, ਜਿਸ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਵੀ ਹੋਈ ਸੀ, ਉਸੇ ਦਿਨ ਆਉਂਦੀ 6 ਜੂਨ ਨੂੰ ਜਿਹੜੀ ਕਿ 2 ਹਫ਼ਤੇ ਬਾਅਦ 3 ਹਫ਼ਤੇ ਬਾਅਦ ਸਾਡੇ ਸਾਹਮਣੇ ਹੈ। ਤੇ ਇਸ ਦਿਨ ਵਾਸ਼ਿੰਗਟਨ DC ਦੀ ਧਰਤੀ ਦੇ ਉੱਤੇ ਅਮਰੀਕਾ ਦੀ ਰਾਜਧਾਨੀ ਤੇ ਲਿੰਕਨ ਮੈਮੋਰੀਅਲ ਵਿਖੇ ਖਾਲਿਸਤਾਨ ਰੈਫਰੈਂਡਮ 2020 ਰੈਲੀ ਦਾ ਜਿਹੜਾ ਇੱਕ ਪ੍ਰੋਗਰਾਮ ਹੈ ਉਹ ਉਲੀਕਿਆ ਗਿਆ ਸਿੱਖਸ ਫॉर ਜਸਟਿਸ ਵੱਲੋਂ। ਤੇ ਜਿਹੜੀਆਂ ਅਮਰੀਕਾ ਕੈਨੇਡਾ ਦੀਆਂ ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਨੇ, ਉਹ ਇਸ ਦੇ ਵਿੱਚ ਸਹਿਯੋਗ ਦੇ ਰਹੀਆਂ ਨੇ। ਸੋ ਜਿਹੜਾ ਇਹ 35ਵਾਂ ਵਰ੍ਹਾ ਹੈ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਸਿੱਖਸ ਫॉर ਜਸਟਿਸ ਵੱਲੋਂ ਇਸ ਵਕਤ ਰੋਲ ਅਦਾ ਕੀਤਾ ਜਾ ਰਿਹਾ ਹੈ, ਉਸ ਬਾਬਤ ਤੇ ਓਵਰਆਲ ਜਿਹੜਾ ਇਹ ਸਾਰਾ ਸਿਨੈਰੀਓ ਹੈ ਪਿਛਲੇ ਸਾਰੇ ਸਮੇਂ ਦੇ ਵਿੱਚ, ਜਿਹੜੀ ਇਹ ਸਟਰਗਲ ਹੈ ਆਜ਼ਾਦੀ ਦੀ ਸਿੱਖ ਕੌਮ ਦੀ, ਇਹ ਕਿਸ ਮੁਕਾਮ ਤੱਕ ਪਹੁੰਚੀ ਹੈ, ਇਹਨੂੰ ਵੱਖ-ਵੱਖ ਪਹਿਲੂਆਂ ਤੋਂ ਅੱਜ ਅਸੀਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਖਾਸ ਤੌਰ ਤੇ ਜਿਹੜੀ ਇਹ 6 ਜੂਨ ਦੀ ਰੈਲੀ ਹੈ, ਇਸ ਦੇ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਿੱਖਸ ਫॉर ਜਸਟਿਸ ਤੋਂ ਸਰਦਾਰ ਜਗਦੀਪ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਾਡੇ ਨਾਲ ਮੌਜੂਦ ਨੇ। ਆਓ ਇਹਨਾਂ ਨਾਲ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਪਹਿਲਾਂ ਤਾਂ ਤੁਹਾਡੇ ਦੋਵਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਇੱਥੇ ਹਾਜ਼ਰ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਗਦੀਪ ਸਿੰਘ ਜੀ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਨਾ ਚਾਹੂੰਗਾ। ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ, ਜਿਸ ਲੈਵਲ ਤੇ ਤੁਸੀਂ ਗੱਲ ਕਰ ਰਹੇ ਹੋ, ਜਾਂ 6 ਜੂਨ ਦੀ ਇਸ ਰੈਲੀ ਦੀ ਸ਼ੁਰੂਆਤ ਕੀਤੀ ਹੈ, ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਰਜਿਸਟ੍ਰੇਸ਼ਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ 2020 ਰੈਫਰੈਂਡਮ ਦੇ ਲਈ। ਲੰਡਨ ਐਲਾਨਨਾਮਾ ਜਿਹੜਾ ਕਿ 12 ਅਗਸਤ ਨੂੰ ਪਿਛਲੇ ਸਾਲ ਹੋਇਆ, ਉਸ ਤੋਂ ਬਾਅਦ ਮੈਂ ਕਹੂੰਗਾ ਕਿ ਇਹ ਇੱਕ ਉਹਦਾ ਨੈਕਸਟ ਸਟੈਪ ਫੋਰਵਰਡ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ, ਜਾਂ ਕੀ ਇਸ ਵਕਤ ਮੈਸੇਜ ਲੈ ਕੇ ਤੁਸੀਂ ਸਿੱਖ ਸੰਗਤਾਂ ਤੱਕ ਜਾ ਰਹੇ ਹੋ? ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ TV84 ਦੇ, ਜਿਹੜੇ ਕਿ ਹਮੇਸ਼ਾ ਹੀ ਪੰਥਕ ਮੁੱਦਿਆਂ ਦੇ ਉੱਤੇ ਕੌਮ ਦੀ ਜਿਹੜੀ ਆਵਾਜ਼ ਆ ਉਹ ਸੰਗਤਾਂ ਤੱਕ ਪਹੁੰਚਾਉਂਦੇ ਨੇ। ਸੋ ਜਿੱਥੇ ਤੱਕ 35ਵੇਂ ਵਰ੍ਹੇ ਦਾ ਸਵਾਲ ਆ ਅਕਾਲ ਤਖਤ ਸਾਹਿਬ ਦੇ ਹਮਲੇ ਦਾ, ਸੋ 35ਵੇਂ ਵਰ੍ਹੇ ਦੇ ਉੱਤੇ ਵਾਸ਼ਿੰਗਟਨ DC ਜਿਹੜੀ ਆ ਖਾਲਿਸਤਾਨ ਰੈਫਰੈਂਡਮ ਰੈਲੀ ਦਾ ਪ੍ਰਬੰਧ ਕੀਤਾ ਗਿਆ ਆ। ਦਿਨ ਭਾਵੇਂ ਵਰਕਿੰਗ ਡੇ ਆ, ਵੀਰਵਾਰ ਆ, ਸੋ ਉਹਦੇ ਵਾਸਤੇ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ। ਪਰ ਜੇ ਓਵਰਆਲ 35ਵਾਂ ਵਰ੍ਹਾ ਬੜੀ ਇੰਪੋਰਟੈਂਸ ਰੱਖਦਾ ਆ, ਤੇ ਜਗ੍ਹਾ ਵੀ ਜਿਹੜੀ ਆ ਵਾਸ਼ਿੰਗਟਨ DC ਆ, ਜਿੱਥੇ ਦੁਨੀਆ ਦਾ ਪੋਲੀਟੀਕਲ ਹੱਬ ਆ, ਦੁਨੀਆ ਦੀ ਜਿਹੜੀ ਆ ਪੋਲੀਟਿਕਸ ਆ ਉਹ ਵਾਸ਼ਿੰਗਟਨ DC ਤੋਂ ਚੱਲਦੀ ਆ। ਸੋ ਆਪਣਾ ਜਿਹੜੀ ਪੰਥ ਦੀ ਆਜ਼ਾਦੀ ਦੀ ਗੱਲ, ਭਾਵੇਂ ਉਹ 90s ਦੇ ਵਿੱਚ ਡਾਕਟਰ ਗੁਰਮੀਤ ਸਿੰਘ ਔਲਖ ਸੀ, ਜਾਂ ਖਾਲਿਸਤਾਨ ਅਫੇਅਰ ਸੈਂਟਰ ਸੀ, ਜਾਂ ਹੁਣ ਵੀ ਉਹਦਾ ਦਫ਼ਤਰ ਜਿਹੜਾ ਵਾਸ਼ਿੰਗਟਨ DC ਆ। ਸੋ ਜਦੋਂ ਤੁਸੀਂ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਤੋਰਦੇ ਹੋ ਤਾਂ ਵਾਸ਼ਿੰਗਟਨ ਉਹ ਧੁਰਾ ਆ, ਵਾਸ਼ਿੰਗਟਨ DC ਉਹ ਜਗ੍ਹਾ ਆ ਜਿੱਥੇ ਤੁਹਾਡੀ ਜੇ ਆਵਾਜ਼ ਉੱਥੇ ਪਹੁੰਚਦੀ ਆ ਤਾਂ ਸਾਰੀ ਦੁਨੀਆ ਨੂੰ ਜਿਹੜੀ ਆ ਉਹ ਸੁਣਾਈ ਦੇਊਗੀ। ਸੋ ਅਸੀਂ ਚਾਹੁੰਦੇ ਹਾਂ ਸਾਰੀ ਦੁਨੀਆ ਤੱਕ, ਜਿੱਦਾਂ ਤੁਸੀਂ ਲੰਡਨ ਐਲਾਨਨਾਮੇ ਦੀ ਗੱਲ ਕੀਤੀ ਆ, ਵੀ ਲੰਡਨ ਦੇ ਵਿੱਚ ਲੰਡਨ ਐਲਾਨਨਾਮੇ ਦੇ ਵੇਲੇ ਆਪਾਂ ਐਲਾਨ ਕੀਤਾ ਵੀ ਨਵੰਬਰ 2020 ਦੇ ਵਿੱਚ ਦੁਨੀਆ ਭਾਰਤ ਜਿੱਥੇ ਸਿੱਖ ਵਸਦਾ ਆ ਉੱਥੇ ਜਿਹੜਾ ਆ ਰੈਫਰੈਂਡਮ ਕਰਵਾਇਆ ਜਾਊਗਾ, ਤਾਂ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਣੇ ਪੋਲੀਟੀਕਲ ਸਟੇਟਸ ਤੇ ਵੋਟ ਪਾ ਸਕਣ ਵੀ ਦੇ ਵਾਂਟ ਟੂ ਰਿਮੇਨ ਵਿਦ ਇੰਡੀਆ ਔਰ ਦਾ ਪੰਜਾਬ ਵਾਂਟ ਟੂ ਸੈਸੀਡ ਫਰਮ ਦਾ ਇੰਡੀਅਨ ਯੂਨੀਅਨ। ਕੀ ਪੰਜਾਬ ਭਾਰਤ ਨਾਲ ਰਹਿਣਾ ਚਾਹੁੰਦਾ ਹੈ ਜਾਂ ਉਹ ਤੋਂ ਅਲੱਗ ਹੋਣਾ ਚਾਹੁੰਦਾ ਆ? ਸੋ ਇਹ ਸਵਾਲ ਆ ਆਜ਼ਾਦੀ ਦਾ। ਸੋ 35ਵਾਂ ਵਰ੍ਹਾ ਅਕਾਲ ਤਖਤ ਤੇ ਹਮਲੇ ਦਾ ਆ। ਸੋ ਇਸ 35ਵਾਂ ਵਰ੍ਹੇ ਤੇ ਆਪਾਂ ਜਿਹੜੀ ਆ ਉਸ ਖਾਲਿਸਤਾਨ ਰੈਫਰੈਂਡਮ ਰੈਲੀ ਦਾ ਪ੍ਰਬੰਧ ਕੀਤਾ ਗਿਆ ਜੀ।
ਹਿੰਮਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਥੱਲੇ ਤੁਸੀਂ ਅਮਰੀਕਾ ਭਰ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੇ ਈਸਟ ਕੋਸਟ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨਾਲ ਰਾਬਤਾ ਵੀ ਰੱਖਦੇ ਹੋ, ਕੋਆਰਡੀਨੇਟਰ ਹੋ, ਕੀ ਸਮਝਦੇ ਹੋ ਇਸ ਮੁਹਿੰਮ ਨੂੰ ਲੈ ਕੇ? ਕੀ ਕਹਿਣਾ ਚਾਹੋਗੇ ਤੇ ਖਾਸ ਤੌਰ ਤੇ ਜਿਹੜੀ ਇਹ ਰੈਲੀ 6 ਜੂਨ ਨੂੰ ਰੱਖੀ ਗਈ ਹੈ? ਅਮਰਦੀਪ ਸਿੰਘ, ਦੇਖੋ ਜਿਵੇਂ ਜਿਹੜੀ ਸਿੱਖਸ ਫਾਰ ਜਸਟਿਸ ਨਾਂ ਦੀ ਆਰਗੇਨਾਈਜੇਸ਼ਨ ਹੈਗੀ ਆ, ਇਹ ਮੈਂ ਸਮਝਦਾ ਕਿ ਇਸ ਵੇਲੇ ਪੰਥ ਦੇ ਵਿੱਚ ਪੂਰੇ ਵਰਲਡ ਵਾਈਜ਼ ਅਸੀਂ ਮਾਣ ਮਹਿਸੂਸ ਕਰਦੇ ਹਾਂ। ਬੜਾ ਸ਼ਲਾਘਾਯੋਗ ਕਦਮ ਆ ਕਿ 35 ਵਰ੍ਹੇ ਜਿਹੜੇ ਖਾਲਿਸਤਾਨ ਰੈਫਰੈਂਡਮ ਰੈਲੀ ਦੇ ਨਾਂ 'ਤੇ ਵਾਸ਼ਿੰਗਟਨ DC ਜਿਹੜੀ ਲਿੰਕਨ ਮੈਮੋਰੀਅਲ ਪਾਰਕ ਦੇ ਵਿੱਚ ਜਿਹੜੀ ਇਕੱਠਤਾ ਵੱਡੇ ਰੂਪ ਦੇ ਵਿੱਚ ਕੌਮ ਨੂੰ ਮੈਸੇਜ ਦੇਣਾ ਕਿ ਆਪਾਂ ਗੁਲਾਮ ਆ ਪੰਜਾਬ ਦੇ ਵਿੱਚ, ਉਸ ਗੁਲਾਮੀ ਨੂੰ ਆਪਣੀ ਕੌਮ ਦੇ ਬੱਚੇ ਤੱਕ ਪਹੁੰਚਾਉਣ ਲਈ ਔਰ ਆਜ਼ਾਦੀ ਕਿਵੇਂ ਪ੍ਰਾਪਤ ਕਰਨੀ ਹੈ, ਇਹ ਬੜਾ ਸ਼ਲਾਘਾਯੋਗ ਕਦਮ ਆ। 35 ਵਰ੍ਹੇ ਬੀਤ ਗਏ, ਕੋਈ ਇਨਸਾਫ ਨਾਂ ਦੀ ਗੱਲ ਨਹੀਂ ਹੈਗੀ। ਸੋ ਅੱਜ ਜਦੋਂ ਅਸੀਂ ਭਾਰਤ ਦਾ ਜਿਹੜਾ ਰਵੱਈਆ, ਜਿਹੜਾ ਭਾਰਤ ਦੇ ਵਿੱਚ ਇਲੈਕਸ਼ਨਾਂ ਦਾ ਦੌਰ ਆ ਚੱਲ ਰਿਹਾ, ਸੋ ਉੱਥੇ ਜਦੋਂ ਪੰਜਾਬ ਦੇ ਵਿੱਚ ਅਲੱਗ-ਅਲੱਗ ਉਹਨਾਂ ਨੇ ਜਿਹੜੇ ਉਹ ਬਣਾਏ ਹੋਏ ਆ ਕਿ ਕਿਹੜੇ ਸਟੇਟਾਂ ਦੇ ਵਿੱਚ ਕਦੋਂ ਤੇ ਕਿਹੜੀਆਂ ਸਟੇਟਾਂ 'ਚ ਕਦੋਂ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਦੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਕੰਪੇਨ ਜਿਹੜੀ ਕਾਫੀ ਮੰਗ ਚੁੱਕੀ ਆ ਔਰ ਉਸ ਵੇਲੇ ਉਹ 1984 ਦਾ ਮੁੱਦਾ ਵੀ ਇੱਕ ਬੜੇ ਵੱਡੇ ਪੈਮਾਨੇ ਤੇ ਉਹ ਲੋਕ ਛਾਲਦੇ ਆ ਜਿਹੜੇ ਖੁਦ ਇਨਵੋਲਵ ਰਹੇ ਆ 1984 ਦੇ ਦਰਬਾਰ ਸਾਹਿਬ ਦੇ ਅਟੈਕ ਦੇ ਵਿੱਚ, ਔਰ ਜਿਨ੍ਹਾਂ ਨੇ ਮਤਲਬ ਡਾਇਰੈਕਟਲੀ ਜਿਹੜੀ ਸਿੱਖ ਕੌਮ ਦੇ ਬੱਚੇ ਦਾ ਜਿਹੜਾ ਘਾਣ ਕੀਤਾ, ਗੁਰਦੁਆਰੇ ਸਾਹਿਬਾਨ ਨੂੰ ਢਾਹ ਢੇਰੀ ਕੀਤਾ, ਸਿੱਖ ਜੈਨੋਸਾਈਡ ਦੀਆਂ ਲਾਹੜਾ ਤੈਂਗੀ ਨੂੰ, ਮਤਲਬ ਤੁਸੀਂ ਉਹ ਲੋਕ ਇਸ਼ੂ ਬਣਾ ਕੇ ਉਸ 1984 ਦੇ ਅਟੈਕ ਨੂੰ ਵੋਟਾਂ ਬਟੋਰਨ ਦਾ ਸਿੱਖਾਂ ਦੀਆਂ ਦਾ ਉਹ ਇਹ ਕੰਮ ਕਰਦੇ ਆ। ਪਰ ਮੈਂ ਸਮਝਦਾ ਇਹ ਜਿਹੜੇ ਕੌਮ ਦੇ ਸੁਹਿਰਦ, ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀ ਆ, ਉਹ ਸੁਹਿਰਦ ਲੋਕ ਆਪਣੀ ਆਜ਼ਾਦੀ ਦੀ ਗੱਲ ਨੂੰ ਉਹ ਅੱਜ ਵੀ ਨਿਰੰਤਰ ਜਾਰੀ ਰੱਖੇ ਹੋਏ ਆ ਔਰ ਇਹ ਜਿਹੜਾ ਅਹਿਦ ਉਦੋਂ ਤੱਕ ਇਹ ਚੱਲਦਾ ਰਹਿਣਾ ਆ ਜਦੋਂ ਤੱਕ ਖਾਲਿਸਤਾਨ ਜਿਹੜੀ ਪ੍ਰਾਪਤੀ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਨਹੀਂ ਕਰਾ ਲੈਂਦੇ। ਸੋ ਮੈਂ ਸਮਝਦਾ ਬੜਾ ਸ਼ਲਾਘਾਯੋਗ ਕਦਮ ਆ ਔਰ ਇਨਸਾਫ ਦੀ ਕੋਈ ਦੂਰ ਦਰਾਡਿਆਂ ਤੱਕ ਵੀ ਕੋਈ ਦੂਰ ਤੱਕ ਕੋਈ ਇਨਸਾਫ ਦੀ ਕਿਰਨ ਜਿਹੜੀ ਸਾਨੂੰ ਦਿਖਾਈ ਨਹੀਂ ਦੇ ਰਹੀ। ਸੋ ਆਜ਼ਾਦੀ ਜੇ ਅਸੀਂ ਆਪਣੀ ਕੌਮ ਦੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਬੱਚਿਆਂ ਨੂੰ, ਆਪਣੇ ਪੰਜਾਬ ਨੂੰ ਮਹਿਫੂਜ਼ ਰੱਖਣਾ ਤੇ ਫਿਰ ਪੰਜਾਬ ਦੀ ਆਜ਼ਾਦੀ ਜਿਹੜੀ ਬਹੁਤ ਜ਼ਰੂਰੀ ਆ, ਉਹ ਭਾਵੇਂ ਖਾਲਿਸਤਾਨ ਹੋਵੇ ਜਾਂ ਆਜ਼ਾਦ ਪੰਜਾਬ ਹੋਵੇ। ਸੋ ਸਾਨੂੰ ਜਦੋਂ ਵੰਡ ਵੀ ਹੋਈ ਆ ਭਾਰਤ ਦੀ, ਉਹ ਭਾਰਤ ਦੀ ਵੰਡ ਨਹੀਂ ਹੋਈ, ਐਕਚੁਅਲੀ ਪੰਜਾਬ ਦੀ ਵੰਡ ਹੋਈ ਆ, ਪੰਜਾਬ ਦੇ ਸੀਨੇ ਤੇ ਲਕੀਰਾਂ ਖਿੱਚੀਆਂ ਗਈਆਂ। ਸੋ ਅੱਜ ਵਾਸ਼ਿੰਗਟਨ DC ਦੇ ਵਿੱਚ ਦੁਨੀਆ ਦੀ ਪਾਵਰ ਆ ਅਮਰੀਕਾ, ਸੋ ਉੱਥੋਂ ਸਾਰੇ ਵਰਲਡ ਵਾਈਡ ਜਿਹੜੀ ਆ ਇੱਕ ਆਵਾਜ਼ ਵਾਲੀ ਜਿਹੜੀ ਨਿਗਾਹ ਰੱਖੀ ਜਾਂਦੀ ਆ। ਸੋ ਮੈਂ ਸਮਝਦਾ ਉੱਥੇ ਜਿਹੜੀ ਆ ਗੱਲ ਨੂੰ ਇੱਕ ਵੱਡੇ ਰੂਪ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰਨਾ ਉਹ ਸਾਡੇ ਪੰਜਾਬੀਆਂ ਦਾ ਜਿਹੜਾ ਸਾਰਿਆਂ ਦਾ ਸਿੱਖਾਂ ਦਾ ਉਹ ਫਰਜ਼ ਬਣਦਾ ਕਿ ਅਸੀਂ ਵੱਡੀ ਤਾਦਾਦ ਦੇ ਵਿੱਚ ਉੱਥੇ ਪਹੁੰਚੀਏ। ਜਿਵੇਂ ਸਿੱਖਸ ਫਾਰ ਜਸਟਿਸ ਨੇ ਲਾਸਟ ਈਅਰ ਜਿਹੜਾ ਉਹ ਲੰਡਨ ਐਲਾਨਨਾਮਾ UK ਦੇ ਵਿੱਚ ਜਿਹੜਾ ਟਰਫਾਲਗਰ ਸਕੁਏਅਰ ਦੇ ਵਿੱਚ ਬੜਾ ਹੀ ਵਰਲਡ ਵਾਈਡ ਕੌਮ ਨੇ ਬੜਾ ਸਾਥ ਦਿੱਤਾ ਔਰ ਉਹ ਸਾਡਾ ਇੱਕ ਇੰਡੀਅਨ ਸਟੇਟ ਨੂੰ ਉਹਨਾਂ ਗਵਰਨਮੈਂਟ ਏਜੰਸੀਆਂ ਨੂੰ ਮੈਸੇਜ ਗਿਆ ਕਿ ਅਸੀਂ ਆਜ਼ਾਦੀ ਲਏ ਤੋਂ ਬਗੈਰ ਹਟਣਾ ਨਹੀਂ ਆ। ਸੋ ਅੱਜ ਦੁਨੀਆ ਦੀਆਂ ਅਲੱਗ-ਅਲੱਗ ਕੰਟਰੀਆਂ ਜਿਹੜੀਆਂ 21 ਸੈਂਚੁਰੀ ਦੇ ਵਿੱਚ ਆਪਾਂ ਹੈਗੇ ਆ ਔਰ ਲੜਾਈ ਦੇ ਢੰਗ ਤਰੀਕੇ ਬਦਲ ਗਏ ਆ। ਭਾਵੇਂ ਜਿਹੜੇ ਸ਼ੁਰੂਆਤੀ ਦੌਰਾਂ ਦੇ ਵਿੱਚ ਸਾਡੇ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਪਰ ਅੱਜ ਲੜਾਈ ਜਿਹੜੀ ਉਹ ਕਲਮ ਦੀ ਆ। ਸੋ ਮੈਂ ਸਮਝਦਾ ਸਿੱਖਸ ਫਾਰ ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਆ ਗੁਰਪਤਵੰਤ ਸਿੰਘ ਪੰਨੂ, ਉਹ ਬੜੇ ਬਾਖੂਬੀ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਆ। ਸੋ ਉੱਥੇ ਸਾਡਾ ਫਰਜ਼ ਬਣਦਾ ਕੌਮ ਦਾ, ਅਸੀਂ ਵੱਡੀ ਤਾਦਾਦ ਦੇ ਵਿੱਚ ਉੱਥੇ ਜੁੜੀ। ਜੀ ਜਗਦੀਪ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਮੁਹਿੰਮ ਦੀ ਇਸ ਵਕਤ ਜ਼ਰੂਰਤ ਵੀ ਹੈ ਤੇ ਵਾਸ਼ਿੰਗਟਨ DC ਦੀ ਧਰਤੀ ਇੱਕ ਹੱਬ ਹੈ ਜਿੱਥੇ ਦੁਨੀਆ ਦੀ ਜਿਹੜੀ ਪੋਲਿਟਿਕਸ ਹੈ ਉੱਥੇ ਤੱਕ ਤੁਸੀਂ ਇਸ ਦੇ ਥਰੂ ਪਹੁੰਚ ਕਰ ਸਕਦੇ ਹੋ। ਸੋ ਇਸ ਵਕਤ ਜਿਹੜੀ ਇਹ 2020 ਦੀ ਮੁਹਿੰਮ ਹੈ, ਰੈਫਰੈਂਡਮ ਦੀ ਗੱਲ ਹੈ, ਤੁਸੀਂ ਗਰਾਊਂਡ ਲੈਵਲ ਤੇ ਵੀ ਕੰਮ ਕਰਦੇ ਹੋ, ਅਵੇਅਰਨੈਸ ਦੇ ਹਵਾਲੇ ਨਾਲ ਪਿਛਲੇ ਕਈ ਸਾਲਾਂ ਤੋਂ ਤੁਸੀਂ ਜੁੜੇ ਹੋਏ ਹੋ ਇਸ ਮੁਹਿੰਮ ਦੇ ਨਾਲ। ਕੀ ਸਮਝਦੇ ਹੋ ਕਿ ਜੇ ਸਿੱਖ ਕੌਮ ਦੀ ਗੱਲ ਕਰਨੀ ਹੋਵੇ ਤਾਂ ਇਹਦੀ ਅਹਿਮੀਅਤ ਦਾ ਜਾਂ ਇਸ ਦੇ ਨਾਲ ਕੀ ਅਚੀਵਮੈਂਟ ਹੋ ਸਕਦੀ ਹੈ, ਇਸ ਦਾ ਅਹਿਸਾਸ ਕੌਮ ਨੂੰ ਹੈ ਜਾਂ ਨਹੀਂ? ਡਾਕਟਰ ਅਮਰਜੀਤ ਸਿੰਘ ਅਕਸਰ ਇੱਕ ਗੱਲ ਕਰਦੇ ਹੁੰਦੇ ਆ ਵੀ ਜਦੋਂ ਦੁਸ਼ਮਣ ਕੋਈ ਚੀਕ ਮਾਰਦਾ ਨਾ
ਤੇ ਉਦੋਂ ਉਸ ਚੀਜ਼ ਦਾ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਵੀ ਤੁਸੀਂ ਕਿੰਨੇ ਕੁ ਕਾਮਯਾਬ ਹੋ। ਤੇ ਜਿੱਥੇ ਤੱਕ ਤੁਸੀਂ ਅਵੇਅਰਨੈਸ ਜਾਂ ਇਹਦੀ ਅਚੀਵਮੈਂਟ ਦੀ ਗੱਲ ਕੀਤੀ ਆ, ਲਾਸਟ ਮੰਥ ਮੇਰੇ ਖਿਆਲ 2 ਮਹੀਨੇ ਹੋਏ ਨੇ ਜਦੋਂ ਇੰਟਰਨੈਸ਼ਨਲ ਪ੍ਰੈਸ ਕਾਨਫਰੰਸ ਸੀਗੀ ਦੀਆਂ ਜਰਨਲਿਸਟ ਦੀ ਸੀਗੀ, ਤੇ ਇੰਡੀਅਨ ਜਰਨਲਿਸਟ ਨੇ ਉਹਨੂੰ ਅਮਰੀਕਨ ਜਿਹੜਾ ਸਪੋਕਸਪਰਸਨ ਸੀ ਉਹਨੂੰ ਸਵਾਲ ਕੀਤੇ ਵੀ ਤੁਹਾਡੀ ਧਰਤੀ ਦੇ ਉੱਤੋਂ ਜਿਹੜੀ ਆ ਸਿਕਸ ਫॉर ਜਸਟਿਸ ਰੈਫਰੈਂਡਮ 2020 ਦੀ ਕੰਪੇਨ ਜਿਹੜੀ ਇੱਥੋਂ ਰਨ ਹੁੰਦੀ ਆ, ਸਕਸੈਸਨਿਸਟ ਕੰਪੇਨ ਆ, ਇੰਡੀਆ ਦੀ ਡੀ ਇੰਟੀਗ੍ਰੇਸ਼ਨ ਕਰਨਾ ਚਾਹੁੰਦੀ ਆ, ਵੀ ਤੁਸੀਂ ਸਾਨੂੰ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ। ਤੇ ਅਮਰੀਕਨ ਜਿਹੜਾ ਸਪੋਕਸਪਰਸਨ ਸੀ ਉਹਨੇ ਬਿਲਕੁਲ ਸਿੱਧੇ ਲਫ਼ਜ਼ਾਂ 'ਚ, ਕੜਰਲੇ ਲਫ਼ਜ਼ਾਂ 'ਚ ਤੇ ਸਾਫ਼ ਸੁਥਰਾ ਉਹਨੇ ਗੱਲ ਕਹੀ ਵੀ ਇਹ ਇਹਨਾਂ ਦੀ ਫਸਟ ਅਮੈਂਡਮੈਂਟ ਦੇ ਥੱਲੇ ਆਉਂਦਾ ਆ, ਇਹ ਸਾਡੀ ਬੈਡਰੌਕ ਅਮੈਂਡਮੈਂਟ ਆ ਜੀ, ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਉਹਨੇ ਫਿਰ ਸਵਾਲ ਕੀਤਾ ਵੀ ਕੀ ਤੁਹਾਡੀ ਅਮੈਂਡਮੈਂਟ, ਕੀ ਤੁਹਾਡਾ ਕਨਸਟੀਟਿਊਸ਼ਨ ਕਿਸੇ ਦੂਜੇ ਮੁਲਕ ਨੂੰ ਡੀ ਇੰਟੀਗ੍ਰੇਸ਼ਨ ਕਰਨ ਦਾ ਹੱਕ ਦਿੰਦੀ ਆ? ਉਹਨੇ ਕਿਹਾ ਜੀ ਪੀਸਫੁਲ ਤਰੀਕੇ ਨਾਲ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਤਾਂ ਉਹ ਹੱਕ ਆ। ਸੋ ਅਮਰੀਕਨ ਇੰਡੀਅਨ ਜਿਹੜਾ ਇੰਡੀਅਨ ਲੌਬੀ ਆ ਜਾਂ ਇੰਡੀਅਨ ਸਰਕਾਰ ਆ ਉਹ ਬਿਲਕੁਲ ਪ੍ਰੈਸ਼ਰ ਪਾ ਰਹੀ ਆ। ਪ੍ਰੈਸ਼ਰ ਉਸ ਚੀਜ਼ ਦਾ ਪੈਂਦਾ ਆ ਤੇ ਜਿਹਦਾ ਅਸਰ ਹੋਵੇ। ਕਈ ਵਾਰ ਆਪਣੇ ਵੀਰ ਕਹਿੰਦੇ ਆ ਵੀ ਸ਼ਾਇਦ ਇਹ ਅਵੇਅਰਨੈਸ ਕੰਪੇਨ ਆ, ਇਹ ਅਵੇਅਰਨੈਸ ਕੰਪੇਨ ਨਹੀਂ, ਇਹ ਪੰਥ ਦਾ ਐਕਸ਼ਨ ਪੈਕ ਆ, ਐਕਸ਼ਨ ਪਲਾਨ ਆ ਜੀ। ਐਕਸ਼ਨ ਪਲਾਨ ਦਾ ਅਸਰ ਆ ਵੀ ਇੰਡੀਅਨਸ ਨੂੰ ਭਾਵੇਂ ਉਹ G20 ਸਮਿਟ ਹੋਵੇ, ਉੱਥੇ ਆਪਣਾ ਇੰਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਕਹਿੰਦਾ ਆ ਵੀ ਇਹ ਰੈਫਰੈਂਡਮ ਦੀ ਕੰਪੇਨ ਬੰਦ ਹੋਣੀ ਚਾਹੀਦੀ ਆ, ਤੇ ਭਾਵੇਂ ਪਿਛਲੇ ਹਫ਼ਤੇ ਬ੍ਰਿਟਿਸ਼ ਦਾ ਜਿਹੜਾ ਫੋਰਨ ਸੈਕਟਰੀ ਆ ਮੈਕਡੋਨਲਡ ਉਹ ਇੰਡੀਆ ਜਾਂਦਾ ਆ ਤੇ ਇੰਡੀਆ ਨੇ ਉਹਨੂੰ ਕਿਹਾ ਜੀ ਰੈਫਰੈਂਡਮ 2020 ਦੀ ਕੰਪੇਨ ਬੰਦ ਹੋਣੀ ਚਾਹੀਦੀ ਹੈ, ਇਹ ਬੰਦੇ ਅੱਤਵਾਦੀ ਨੇ। ਉਹਨੇ ਬੜਾ ਸਾਫ਼ ਤੇ ਸੁਥਰੇ ਲਫ਼ਜ਼ਾਂ 'ਚ ਉੱਥੇ ਵੀ ਕਹਿ ਕੇ ਆਇਆ ਮੈਕਡੋਨਲਡ, ਬ੍ਰਿਟਿਸ਼ ਜਿਹੜਾ ਫੋਰਨ ਸੈਕਟਰੀ ਸੀ, ਵੀ ਸਾਡੇ ਮੁਲਕ 'ਚ ਫਰੀਡਮ ਆਫ ਸਪੀਚ, ਫਰੀਡਮ ਟੂ ਗੈਦਰ ਦੀ ਪਾਲਿਸੀ ਆ, ਸਾਡਾ ਲਾਅ ਆ, ਅਸੀਂ ਉਸ ਚੀਜ਼ ਨੂੰ ਬੰਦ ਨਹੀਂ ਕਰ ਸਕਦੇ ਜਦ ਤੱਕ ਬੰਦਾ ਕੋਈ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦਾ ਜਾਂ ਵਾਇਲੈਂਸ ਨੂੰ ਪ੍ਰਵੋਕ ਨਹੀਂ ਕਰਦਾ। ਸੋ ਰੈਫਰੈਂਡਮ ਨਾ ਤਾਂ ਵਾਇਲੈਂਸ ਨੂੰ ਪ੍ਰਮੋਟ ਕਰਦਾ, ਨਾ ਵਾਇਲੈਂਸ ਨੂੰ ਪ੍ਰਵੋਕ ਕਰਦਾ, ਵੋਟਾਂ ਦੀ ਗੱਲ ਕਰਦਾ। ਸੋ ਇਸੇ ਤਰੀਕੇ ਨਾਲ ਇੰਡੀਆ ਗਵਰਨਮੈਂਟ ਦੀ ਹਰ ਇੱਕ ਉਹ ਜਿੱਥੇ ਉਹ ਸ਼ਿਕਾਇਤ ਲਾ ਰਹੇ ਨੇ ਜਾਂ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਨੇ, ਉਹ ਦੱਸਦਾ ਆ ਵੀ ਤੁਹਾਡਾ ਐਕਸ਼ਨ ਪਲਾਨ ਜਿਹੜਾ ਬੜਾ ਕਾਮਯਾਬ ਆ ਜੀ। ਹਿੰਮਤ ਸਿੰਘ ਜੀ, ਜਿਵੇਂ ਇਹ ਜਗਦੀਪ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਵੀ ਇਹਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ ਹੈ ਤੇ ਜਿਸ ਹਿਸਾਬ ਨਾਲ ਇਹ ਮੁਹਿੰਮ ਚੱਲ ਰਹੀ ਹੈ ਉਸ ਬਾਰੇ ਵੀ ਗੱਲ ਕੀਤੀ ਹੈ, ਜਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਭਾਰਤ ਦੀ ਸਰਕਾਰ ਵੱਲੋਂ ਅਫੀਸ਼ੀਅਲੀ ਜਾਂ ਅਨਅਫੀਸ਼ੀਅਲੀ ਬਾਹਰਲੇ ਮੁਲਕਾਂ 'ਤੇ ਦਬਾਅ ਬਣਾਇਆ ਜਾਂਦਾ ਹੈ ਜਾਂ ਇਹ ਲੌਬੀ ਕੀਤੀ ਜਾਂਦੀ ਹੈ ਵੀ ਇਸ ਮੁਹਿੰਮ ਨੂੰ ਰੋਕਿਆ ਜਾਵੇ ਜਾਂ ਜਿਹੜੀ ਆਜ਼ਾਦੀ ਦੀ ਗੱਲ ਹੈ ਉਹਨੂੰ ਇੱਥੋਂ ਦੇ ਮੁਲਕਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਠੱਲਿਆ ਜਾਵੇ, ਤਾਂ ਕਿੰਨਾ ਕੁ ਇੰਪੋਰਟੈਂਸ ਸਮਝਦੇ ਹੋ ਇਸ ਗੱਲ ਦੀ? ਨਹੀਂ, ਲੌਬਿੰਗ ਦੀ ਮੈਂ ਇੱਕ ਜਿਹਾ ਗੱਲ ਹੋਰ ਵੀ ਤੁਹਾਡਾ ਆਨਸਰ ਕਰਦਾ ਕਿ ਜਦੋਂ ਇੰਗਲੈਂਡ ਦੇ ਵਿੱਚ ਵੀ ਜਿਹੜਾ ਲੰਡਨ ਐਲਾਨਨਾਮਾ ਜਦੋਂ ਰੱਖੀ ਗਈ ਸੀ ਡੇਟ, ਤਾਂ ਇੰਡੀਅਨ ਗਵਰਨਮੈਂਟ ਨੇ ਉੱਥੇ ਜਿਹੜੀ ਭਾਰਤ ਸਥਿਤ UK ਦੀ ਐਮਬੈਸੀ ਉੱਥੇ ਵੀ ਅਪਰੋਚ ਕੀਤੀ ਸੀ ਔਰ ਉਹਨਾਂ ਨੇ ਸਾਫ਼ ਅੱਖਰਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਵੀ ਜਿਹੜਾ ਪੀਸਫੁਲੀ ਤਰੀਕੇ ਦੇ ਨਾਲ ਆਜ਼ਾਦੀ, ਫਰੀਡਮ ਆਫ ਸਪੀਚ ਜਿਹੜੀ ਤੁਸੀਂ ਕੋਈ ਵਾਇਲੇਸ਼ਨ ਨਹੀਂ ਕਰਦੇ ਕਿਸੇ ਕਿਸਮ ਦੀ, ਤੇ ਤੁਹਾਨੂੰ ਸਾਰਿਆਂ ਨੂੰ ਹੱਕ ਆ। ਸੋ ਮੈਂ ਇਹਦੇ ਨਾਲ ਇਹ ਵੀ ਅਟੈਚ ਕਰਦਾ ਗੱਲ ਕਿ ਜਿਵੇਂ ਸਾਡੇ ਪੈਂਸਿਲਵੇਨੀਆ ਦੇ ਕਾਂਗਰਸਮੈਨ ਆ ਪੈਟ ਮੀਹਨ ਰਾਈਟ ਜੀ, ਤੇ ਅਸੀਂ ਉਹਨਾਂ ਦੇ ਨਾਲ ਅਲੱਗ-ਅਲੱਗ ਸਮੇਂ ਸਾਡੇ ਹੁੰਦੀ ਰਹਿੰਦੀ ਆ ਮੀਟਿੰਗ। ਸੋ ਉਹਨਾਂ ਨੇ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਕਰਾਇਆ ਸੀ ਕਿ ਤੁਹਾਡੀ ਜਿਹੜੀ ਪਾਵਰ ਆ, ਭਾਵੇਂ ਅਸੀਂ ਸਾਨੂੰ ਕਈ ਵਾਰੀ ਸਾਡੀ ਕਮਿਊਨਿਟੀ ਦੇ ਲੋਕ ਕਹਿੰਦੇ ਆ ਕਿ ਤੁਸੀਂ ਮੁਜ਼ਾਹਰਿਆਂ ਦੇ ਵਿੱਚ 500 ਜਾਂ 200 ਜਾਂ 250 ਬੰਦਾ ਇਕੱਠਾ ਹੁੰਦਾ ਕਈ ਵਾਰੀ ਵੀਕ ਡੇ ਦੇ ਵਿੱਚ, ਜਿਹੜਾ ਵਰਕਿੰਗ ਡੇ ਹੁੰਦੇ ਆ ਜੀ, ਪਰ ਉਹਨਾਂ ਨੇ ਸਾਨੂੰ ਸਾਡੀ ਪਾਵਰ ਦਾ ਅਹਿਸਾਸ ਕਰਾਇਆ ਪੈਟ ਮੀਹਨ ਨੇ ਕਿ ਤੁਸੀਂ ਇਹ ਮਤ ਸੋਚੋ ਕਿ ਤੁਹਾਡੇ 100 ਆ ਜਾਂ 200 ਆ ਜਾਂ 300 ਆ, ਤੁਸੀਂ ਆਪਣੀ ਪਾਵਰ ਨੂੰ ਪਛਾਣੋ ਕਿ ਇੱਕ ਪਾਸੇ ਤਾਂ ਇੱਕ ਪਾਵਰ, ਉਹ ਪਾਵਰਫੁਲ ਕੰਟਰੀ ਇੰਡੀਆ ਜਿਹਦੇ ਕੋਲ ਮਨੀ ਆ, ਜਿਹੜੇ ਖੁਦ RSS ਉਹਨਾਂ ਦੇ ਪਿੱਛੇ ਮਤਲਬ ਸਾਰੀ ਹਿੰਦੂ ਕੱਟੜਪੰਥੀ ਅੱਤਵਾਦੀਆਂ ਜਥੇਬੰਦੀਆਂ ਆ, ਔਰ ਪ੍ਰਾਈਮ ਮਿਨਿਸਟਰ ਜਿਹੜਾ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ, ਉਹ ਖੁਦ ਐਸਾ ਬੰਦਾ ਜਿਹਨੇ ਆਪਣੀ ਸਟੇਟ ਦੇ ਵਿੱਚ ਮੁਸਲਮਾਨਾਂ ਦੀ ਸਿੱਖ ਜਿਹੜੀ ਆ ਉਹ ਜੈਨੋਸਾਈਡ ਕਰਾਈ ਆ। ਔਰ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਉਹਨਾਂ ਲੋਕਾਂ ਨੇ ਕਿਵੇਂ, ਜਦੋਂ ਮੋਦੀ ਪਹਿਲੀ ਵਾਰੀ ਆਇਆ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਮਰੀਕਾ 'ਚ, ਉਹਨਾਂ ਨੇ $1 ਮਿਲੀਅਨ ਖਰਚ ਕੇ ਇੱਕ ਲੌਬਿੰਗ ਕੀਤੀ ਆ ਆਪਣੇ ਨਾਂ ਨੂੰ ਜਿਹੜਾ ਆ ਉਹ ਵਧਾ ਚੜ੍ਹਾ ਕੇ ਪੇਸ਼ ਕਰਨਾ, ਇੰਡੀਅਨ ਸਟੇਟ ਨੂੰ ਵਧਾ ਚੜ੍ਹਾ ਕੇ। ਔਰ ਇੱਕ ਪਾਸੇ ਸਾਡੀ ਕੁਝ ਸਿੱਖਾਂ ਦੀ ਜਿਹੜੀ ਆ ਥੋੜ੍ਹੀ ਜਿਹੀ ਲੌਬਿੰਗ ਜਿਹੜੀ ਅਸੀਂ ਕੀਤੀ ਆ, ਇੱਕ ਕ੍ਰਿਮੀਨਲ ਕੋਰਟ ਦੇ ਵਿੱਚ ਹੈਰਿੰਗ ਕਰਾਤੀ ਉਹਦੇ ਖਿਲਾਫ, ਔਰ ਪਲੱਸ ਅਸੀਂ ਇੱਕ ਜ਼ੋਰਦਾਰ ਪ੍ਰੋਟੈਸਟ ਕੀਤਾ। ਉਹ ਕਹਿੰਦਾ ਵੀ ਤੁਹਾਡੀ
ਥੋੜੇ ਜਿਹੇ ਸਿੱਖਾਂ ਦਾ ਕੀਤਾ ਹੋਇਆ ਉਦਮ ਉਹਦੀ ਮਿਲੀਅਨ ਡਾਲਰਾਂ ਦੀ ਕੀਤੀ ਹੋਈ ਲੌਬਿੰਗ ਨੂੰ ਸੁਆਹ ਕਰ ਦਿੰਦਾ ਆ। ਸੋ ਸਾਨੂੰ ਆਪਣੀ ਪਾਵਰ ਪਛਾਣਨ ਦੀ ਲੋੜ ਆ ਕਿ ਸਾਨੂੰ ਜਦੋਂ ਅਮਰੀਕਨ ਪੋਲੀਟੀਸ਼ੀਅਨ ਸਾਡੀ ਮਤਲਬ ਸਮਝਾਉਂਦੇ ਆ, ਕਈ ਵਾਰੀ ਸਾਡੇ ਸਿੱਖ ਭਰਾ ਡਰਦੇ ਆ, ਉਹ ਖਾਲਿਸਤਾਨ ਦੀ ਗੱਲ ਕਰਾਂਗੇ ਅਮਰੀਕਨ ਪੋਲੀਟੀਸ਼ੀਅਨਾਂ ਦੇ ਨਾਲ, ਉਹ ਤੁਹਾਡੇ ਨਾਲੋਂ ਪਿੱਛੇ ਹਟ ਜਾਣਗੇ। ਉਹ ਤਾਂ ਤੁਹਾਨੂੰ ਕਹਿੰਦੇ ਵੀ ਪੀਸਫੁਲੀ ਤਰੀਕੇ ਨਾਲ ਆਓ, ਵੈਲਕਮ ਆ, ਤੁਸੀਂ ਆਪਣਾ ਜਿਹੜਾ ਕੇਸ ਵਰਲਡ ਕਰੋ, ਤੁਸੀਂ ਉਹਨਾਂ ਨੂੰ ਦੱਸੋ ਤੁਹਾਡੇ ਨਾਲ ਕੀ ਕੁਝ ਹੋਇਆ। ਤੁਹਾਡੇ 1984 ਦੇ ਵਿੱਚ ਸਿੱਖ ਜੈਨੋਸਾਈਡ ਹੋਈ ਆ, ਤੁਸੀਂ 47 ਤੋਂ ਬਾਅਦ ਹੀ ਤੁਹਾਡੇ ਤੇ ਕਿਵੇਂ ਤੁਹਾਨੂੰ ਜਿਹੜਾ ਗੁਲਾਮ ਬਣਾਇਆ ਗਿਆ ਹੈ, ਔਰ ਕਿਵੇਂ ਅੱਜ ਵੀ ਸਕੂਲਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ। ਪਾਣੀਆਂ ਦੀ ਗੱਲ ਆ, ਤੁਸੀਂ ਉਹ ਸਾਰਾ ਕੁਝ ਜਦੋਂ ਦੱਸਦੇ ਆ ਤੇ ਉਹ ਮਤਲਬ ਬੜੇ ਹੈਰਾਨ ਹੋ ਜਾਂਦੇ ਆ ਵੀ ਤੁਹਾਡੇ ਨਾਲ ਆ ਕੁਝ ਹੋ ਰਿਹਾ ਪੰਜਾਬ ਦੇ ਵਿੱਚ। ਸੋ ਆਜ਼ਾਦੀ ਦੀ ਗੱਲ ਸਾਨੂੰ ਬੇਫਿਕਰ ਹੋ ਕੇ ਜਿਹੜੀ ਆ ਉਹ ਕਰਨ ਦੀ ਲੋੜ ਆ, ਔਰ ਬੜੇ ਬੇਵਾਕ ਤਰੀਕੇ ਦੇ ਨਾਲ ਮੈਂ ਸਮਝਦਾ ਭਾਵੇਂ ਸਿੱਖ ਪ੍ਰਜੈਸ਼ ਜਦੋਂ ਦੀ ਹੋਂਦ ਵਿੱਚ ਆਈ ਆ, ਬਹੁਤ ਵਧੀਆ ਐਕਸੀਲੈਂਟ ਜਿਹੜਾ ਕੰਮ ਕੀਤਾ, ਔਰ ਪੂਰੇ ਵਰਲਡ ਵਾਈਜ਼ ਸਿੱਖਾਂ ਨੇ ਦੇਖਿਆ ਕਿ ਇਕੱਤਰਤਾਵਾਂ ਬੜੀਆਂ ਅਚੀਵਮੈਂਟਾਂ ਆ। ਪਹਿਲਾਂ ਅਸੀਂ ਜੈਨੋਸਾਈਡ ਮੰਨਣ ਨੂੰ ਤਿਆਰ ਨਹੀਂ ਸੀ, ਦੰਗੇ ਕਹੀ ਜਾਂਦੇ ਸੀ। ਸਾਡੇ ਆਪਣੇ ਸਿੱਖ ਭਰਾ ਵੀ ਕਈ ਵਾਰੀ ਅਸੀਂ ਸੁਣਦੇ ਸੀ, ਸਾਡੇ ਜਿਹੜੇ ਬੁਲਾਰੇ ਆ ਜਾਂ ਬੁੱਧੀਜੀਵੀ ਆ ਉਹਨਾਂ ਦੇ ਮੂੰਹਾਂ 'ਚੋਂ ਵੀ ਅਸੀਂ ਦੰਗੇ ਸ਼ਬਦ ਸੁਣਦੇ ਹੁੰਦੇ ਸੀ। ਪਰ ਅੱਜ ਇਹ ਸ਼ਬਦ ਜਿਹੜਾ ਸਿੱਖ ਜੈਨੋਸਾਈਡ ਹੋਈ, ਸਿੱਖਾਂ ਦਾ ਕਤਲੇਆਮ ਹੋਇਆ ਇੱਕ ਬੂੰਦ-ਬੂੰਦ ਤਰੀਕੇ ਦੇ ਨਾਲ, ਉਹ ਗੱਲ ਮੈਂ ਸਮਝਦਾ ਕ੍ਰੈਡਿਟ ਜਿਹੜਾ ਸਿੱਖ ਪ੍ਰਜੈਸ਼ ਨੂੰ ਜਾਂਦਾ। ਔਰ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਹਨੂੰ ਬਿੱਲ ਪਾਸ ਹੋਏ ਇਸ ਗੱਲ ਉੱਤੇ, ਚਾਹੇ ਉਹ ਪੈਂਸਿਲਵੇਨੀਆ ਦੀ ਗੱਲ ਹੋਵੇ ਜਾਂ ਕਨੈਕਟੀਕਟ ਸਟੇਟ ਦੀ ਗੱਲ ਹੋਵੇ, ਮੈਸਾਚੂਸੇਟਸ ਦੀ ਗੱਲ ਹੋਵੇ। ਔਰ ਇਹ ਚੀਜ਼ਾਂ ਸਾਡੀਆਂ ਪ੍ਰਾਪਤੀਆਂ। ਕੈਨੇਡਾ ਦੇ ਵਿੱਚ ਹਰਿੰਦਰ ਕੌਰ ਮੱਲੀ ਜੀ ਉਹਨਾਂ ਨੇ ਵੀ ਨੇ, ਉੱਥੇ ਵੀ ਇਹ ਬਿੱਲ ਲਿਆ ਕੇ ਇਹਨੂੰ ਪਾਸ ਕਰਾਇਆ। ਔਰ ਇਸ ਗੱਲ ਦਾ ਜਿਹੜਾ ਪਸੀਨਾ ਆ, ਉਹ ਬਖਲਾਹਟ ਜਦੋਂ ਭਾਰਤੀ ਮੀਡੀਆ ਦੀ ਅਸੀਂ ਦੇਖਦੇ ਆ, ਉਹਨਾਂ ਦੇ ਚਿਹਰਿਆਂ ਦੇ ਸਾਫ਼ ਝਲਕਦੀ ਆ। ਉਹਨਾਂ ਦਾ ਝੂਠਾ ਜਿਹੜਾ ਡੈਮੋਕ੍ਰੇਸੀ ਦਾ ਮਖੌਟਾ ਆ, ਉਹ ਆਪਾਂ ਨੰਗਾ ਕਰਦੇ ਪਏ ਆ, ਔਰ ਆਪਣੇ ਪੰਜਾਬ ਦੀ ਆਜ਼ਾਦੀ ਦੀ ਗੱਲ ਨੂੰ ਹੋਰ ਦ੍ਰਿੜ ਇਰਾਦੇ ਨਾਲ, ਮਜ਼ਬੂਤ ਇਰਾਦੇ ਨਾਲ ਅਸੀਂ ਚੁੱਕਦੇ ਪਏ ਆ ਕਿ ਅਸੀਂ ਆਜ਼ਾਦ ਹੋਣਾ ਆ। ਇਹਦੇ 'ਚ ਆਪਾਂ ਜਿੱਦਾਂ ਭਾਈ ਹਿੰਮਤ ਸਿੰਘ ਨੇ ਗੱਲ ਕੀਤੀ, ਉਹਦੇ 'ਚ ਇੰਡੀਅਨਸ ਲੌਬੀ ਨੇ 100 ਮਿਲੀਅਨ ਦੀ ਲੌਬੀ ਕੀਤੀ ਸੀ ਮੋਦੀ ਦੇ ਟਾਈਮ ਫੇਵਰਟ ਨੇਸ਼ਨ ਦਾ ਮਤਾ ਦਿਵਾਉਣ ਵਾਸਤੇ ਨਾ। ਸੋ ਉੱਥੇ ਉਹ ਫੇਲ ਹੋਏ ਜਦੋਂ ਆਪਾਂ ਉਹਦੇ ਪੈਰਲਲ ਲੌਬੀ ਕੀਤੀ ਟੌਮ ਲੈਂਟਨਸ ਕਮਿਸ਼ਨ ਦੇ। ਸੋ ਉੱਥੇ ਉਹ ਫੇਲ ਕੀਤੇ ਸਿੱਖਾਂ ਨੇ। ਸੋ ਜਿਹੜੀ ਰਾਈਟ ਨਾਓ ਆਪਾਂ ਵਾਸ਼ਿੰਗਟਨ DC 6 ਜੂਨ ਦੀ ਰੈਲੀ ਕਰਨੀ ਆ, ਇਹਦੇ ਵਾਸਤੇ ਵੀ ਜਿਹੜੀ ਇੰਡੀਅਨ ਗਵਰਨਮੈਂਟ ਜਿਹੜੀ ਆਪੋਜ਼ਿਟ ਜਿਹੜੀ ਆ ਲੌਬੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਤੁਸੀਂ ਦੇਖੋ ਵਾਸ਼ਿੰਗਟਨ ਪੋਸਟ ਵਿੱਚ ਪਿਛਲੇ ਹਫ਼ਤੇ ਦਾ ਆਰਟੀਕਲ ਸੀ, ਸਿੱਖਾਂ ਦੇ ਵਾਸਤੇ ਵੀ ਆ ਫ੍ਰਿੰਜ ਐਲੀਮੈਂਟਸ ਨੇ। ਹੁਣ ਵਾਸ਼ਿੰਗਟਨ ਪੋਸਟ ਉਹ ਅਖਬਾਰ ਆ ਜਿਹੜਾ ਹਰ ਇੱਕ ਕਾਂਗਰਸਮੈਨ, ਸੈਨੇਟਰ, ਗਵਰਨਰ ਦੇ ਟੇਬਲ ਤੇ ਪਿਆ ਹੁੰਦਾ, ਉਹਦੇ ਐਡੀਟੋਰੀਅਲਸ, ਉਹਦੇ ਓਪੀਨੀਅਨ ਪੋਲ ਪੜ੍ਹਦੇ ਨੇ। ਪਰ ਜਦੋਂ ਹੁਣ ਉਹਨਾਂ ਨੂੰ ਪਤਾ ਵੀ ਆਪਾਂ ਅਗਲੇ ਹਫ਼ਤੇ ਤੋਂ ਉੱਥੇ ਜਾਣਾ ਸ਼ੁਰੂ ਕਰ ਦੇਣਾ ਆ, ਗਵਰਨਰਸ ਨਾਲ, ਸੈਨੇਟਰਸ ਨਾਲ ਮੀਟਿੰਗਸ, ਕਾਂਗਰਸਮੈਨ ਨਾਲ ਮੀਟਿੰਗ ਸ਼ੁਰੂ ਕਰ ਦੇਣੀਆਂ, ਉਹਨਾਂ ਨੇ ਪਹਿਲਾਂ ਹੀ ਉਹਨਾਂ ਦੇ ਟੇਬਲਾਂ ਦੇ ਉੱਤੇ ਆਪਣੇ ਆਰਟੀਕਲਸ ਜਿਹੜੇ ਨੇ ਭੇਜਣੇ ਸ਼ੁਰੂ ਕਰ ਦਿੱਤੇ ਵੀ ਇਹ ਫ੍ਰਿੰਜ ਐਲੀਮੈਂਟਸ ਨੇ, ਹੈ ਨਾ। ਸੋ ਬਟ ਆਪਣਾ ਉਹਨਾਂ ਦਾ ਤਾਂ ਹੈਗਾ ਗੱਲਾਂ, ਆਪਣਾ ਹੈਗਾ ਸਟਰੋਂਗ ਬੇਸ ਫੈਕਟ ਦੇ ਆਧਾਰ 'ਤੇ ਆਪਾਂ ਗੱਲ ਕਰਨੀ ਆ। ਜਿਹੜੀਆਂ ਆਪਣੀਆਂ ਰਿਪੋਰਟਸ ਤਿਆਰ ਹੋਈਆਂ ਨੇ, ਜਾਂ ਆਪਣੀ ਇੰਡੀਪੈਂਡੈਂਸ ਦੀ ਰਿਪੋਰਟ ਆ ਜਿਹੜੀ ਆਪਾਂ ਲੰਡਨ ਲਾਨਾਮੇ 'ਤੇ ਕੱਢੀ ਸੀ, ਜਾਂ 1984 ਜੈਨੋਸਾਈਡ ਦੇ, ਆਪਣੇ ਕੋਲ ਫੈਕਟ ਨੇ, ਉਹਨਾਂ ਕੋਲ ਝੂਠ ਆ। ਸੋ 6 ਜੂਨ ਨੂੰ 35ਵੇਂ ਸਾਲ ਦੇ ਉੱਤੇ ਜਿਹੜੀ ਆਪਾਂ ਰੈਲੀ ਰੱਖੀ, ਇਹਦੇ ਖਿਲਾਫ ਇੰਡੀਅਨ ਲੌਬੀ ਆਲਰੇਡੀ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਬਟ ਗੁਰੂਜ਼ ਬਲੈਸਿੰਗ ਆਪਣੇ ਨਾਲ ਨੇ, ਆਪਾਂ ਉਹਨਾਂ ਨੂੰ ਓਵਰਕਮ ਕਰ ਜਾਣਾ। ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਆਪਾਂ ਕਿੱਥੋਂ ਨਿਕਲ ਗਏ ਤੇ ਕਿੱਦਾਂ ਆਪਾਂ ਆਪਣਾ ਕੰਮ ਕਰ ਗਏ ਜੀ। ਸੋ ਇਹ ਗੁੱਡ ਪੁਆਇੰਟ ਆ। ਸੋ ਜਿਹੜਾ ਮੇਨ ਮਕਸਦ ਆ ਵੀ ਉੱਥੇ ਵੱਧ ਤੋਂ ਵੱਧ ਸੰਗਤ ਪਹੁੰਚੇ। ਜਾਣਾ ਕਿੱਦਾਂ ਆ, ਬੱਸਾਂ ਦਾ ਪ੍ਰਬੰਧ ਕਿੱਥੋਂ ਹੋਇਆ ਆ, ਕਿਹੜੇ ਗੁਰਦੁਆਰੇ 'ਚ ਬੱਸ ਜਾਣੀ ਆ। ਭਾਈ ਹਿੰਮਤ ਸਿੰਘ ਉਹਨੇ ਫਲਸ਼ਿੰਗ ਗੁਰਦੁਆਰਾ ਕੁਈਨਜ਼ ਵਿਲੇਜ ਆ, ਉੱਥੋਂ ਬੱਸਾਂ ਜਾਣੀਆਂ ਨੇ। ਸਿੱਖ ਕਲਚਰ ਸੁਸਾਇਟੀ ਤੋਂ 5 ਤੋਂ 10 ਬੱਸਾਂ ਦਾ ਇੰਤਜ਼ਾਮ ਉੱਥੋਂ ਕਰਨਾ ਆ। ਕਾਰਟਰੇਟ ਦੇ ਛੋਟੇ ਗੁਰਦੁਆਰਾ ਤੇ ਵੱਡਾ ਗੁਰਦੁਆਰਾ ਦਸ਼ਮੇਸ਼ ਦਰਬਾਰ, ਉੱਥੋਂ ਬੱਸਾਂ ਦਾ ਇੰਤਜ਼ਾਮ ਆ। ਓਹਾਇਓ ਤੋਂ ਜਿਹੜੀਆਂ 4 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਆ ਜੀ। ਇੱਦਾਂ ਹੀ ਜੇ ਕਿਸੇ ਵੀਰ ਨੂੰ ਰਾਈਡ ਦੀ ਲੋੜ ਆ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਸੋ ਬੇਸਿਕ ਜਿਹੜਾ ਆ ਆਪਣਾ ਮੁੱਖ ਮਕਸਦ ਹੈ ਉਹ ਆ ਵੀ ਆਪਾਂ ਉੱਥੇ 35ਵੇਂ ਵਰ੍ਹੇ 'ਤੇ ਇਕੱਠ ਕਿੱਦਾਂ ਕਰਨਾ, ਅਤੇ ਉਸ ਤੋਂ ਪਹਿਲਾਂ ਜਿਹੜੀ ਆ ਇਕੱਲੇ ਕਾਂਗਰਸਮੈਨ, ਸੈਨੇਟਰਸ, ਗਵਰਨਰ ਨੂੰ ਉਹਦੇ ਟੇਬਲਾਂ ਦੇ ਉੱਤੇ ਸਿੱਖਾਂ ਦੇ ਜਿਹੜਾ ਆਜ਼ਾਦੀ ਦਾ ਮਸਲਾ ਆ, ਆਜ਼ਾਦੀ ਦੀ ਜਿਹੜੀ ਗੱਲ ਆ ਤੇ ਜੈਨੋਸਾਈਡ ਦੀ ਜਿਹੜੀ ਗੱਲ ਆ, ਉਹ ਟੇਬਲਾਂ ਤੇ ਕਿੱਦਾਂ ਪਹੁੰਚਾਉਣੀ ਆ। ਸੋ ਆਪਾਂ ਉਹਦੇ ਤੇ ਜਿਹੜਾ ਵਰਕ ਆਲਰੇਡੀ ਕਰ ਚੁੱਕੇ ਆ। ਇੰਡੀਅਨਸ ਵੀ ਜਿਹੜਾ ਪੈਰਲਲ ਆਪਣੇ ਐਂਟਾਈ ਪ੍ਰਚਾਰ ਆ ਉਹ ਵੀ ਉਹ ਲੱਗੇ ਹੋਏ ਆ, ਬਟ ਵੀ ਵਿਲ ਓਵਰਕਮ ਦੈਮ ਜੀ। ਜਗਦੀਪ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਸਾਰੇ ਪਾਰਟ ਦੀ, ਜਦੋਂ ਅਸੀਂ ਆਜ਼ਾਦੀ ਦੀ ਮੁਹਿੰਮ ਦੀ ਗੱਲ ਕਰਦੇ ਹਾਂ, ਮਤਲਬ 47 ਤੋਂ ਲੈ ਕੇ 84 ਤੱਕ ਦਾ ਟਾਈਮ ਪੀਰੀਅਡ ਉਹ ਸੀ ਜਦੋਂ
ਕੌਮ ਵਿਦਿਨ ਇੰਡੀਅਨ ਯੂਨੀਅਨ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਈ ਹੈ ਕਿ ਅਸੀਂ ਕਿਸੇ ਨਾ ਕਿਸੇ ਅਗਰੀਮੈਂਟ ਤੇ ਆ ਜਾਈਏ, ਜਿਹੜੇ ਸਾਡੇ ਨਾਲ 47 ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋ ਸਕਣ ਤੇ ਅਸੀਂ ਇਸੇ ਸਿਸਟਮ ਦੇ ਵਿੱਚ ਰਹਿੰਦੇ ਹਾਂ ਆਪਣੀ ਜਿਹੜੀ ਆਜ਼ਾਦੀ ਦਾ ਹੱਕ ਹੈ, ਉਹ ਆਜ਼ਾਦੀ ਦਾ ਜਿਹੜਾ ਨਿੱਘ ਹੈ ਉਹ ਅਸੀਂ ਮਾਣ ਸਕੀਏ। ਪਰ 84 ਇੱਕ ਉਹ ਫਾਲਟ ਲਾਈਨ ਸੀ ਜਦੋਂ ਅਟੈਕ ਹੋ ਗਿਆ, ਫਿਰ ਨਸਲਕੁਸ਼ੀ ਹੋਈ ਵੀ ਸਿੱਖ ਕੌਮ ਨੇ ਕਿਹਾ ਨਹੀਂ ਅਸੀਂ ਹੁਣ ਇੰਡੀਅਨ ਸਟੇਟ ਦੇ ਨਾਲ ਨਹੀਂ ਰਹਿਣਾ। 86 ਦੇ ਵਿੱਚ ਐਲਾਨਨਾਮਾ ਹੁੰਦਾ ਜਿਹਦੀ ਵਰ੍ਹੇਗੰਢ 29 ਅਪ੍ਰੈਲ ਨੂੰ ਲੰਘ ਕੇ ਗਈ ਹੈ ਤੇ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮਨਾਈ ਵੀ ਗਈ ਹੈ। ਸੋ ਇਹ ਜਿਹੜੀ ਇਹ ਇੱਕ ਬੇਸ ਲਾਈਨ ਹੈ, ਇੱਕ ਫਾਲਟ ਲਾਈਨ ਹੈ, ਜਿਸ ਤੋਂ ਬਾਅਦ ਆਜ਼ਾਦੀ ਦੀ ਮੁਹਿੰਮ ਸ਼ੁਰੂ ਹੋਈ ਹੈ। ਸੋ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਇਹਦੇ ਨਾਲ ਮਤਲਬ ਹੋਰ ਕਿਹੜੇ ਫੈਕਟਰਸ ਤੁਸੀਂ ਸਮਝਦੇ ਹੋ ਕੌਮ ਦੇ ਲਈ ਜ਼ਰੂਰੀ ਨੇ, ਇੰਪੋਰਟੈਂਟ ਨੇ ਕਿ ਆਜ਼ਾਦੀ ਸਾਨੂੰ ਕਿਉਂ ਚਾਹੀਦੀ ਹੈ? ਕਿੰਨਾ ਫੈਕਟਰਸ ਦੇ ਉੱਤੇ ਬੇਸਡ ਤੁਸੀਂ ਆਪਣਾ ਕੇਸ ਬਿਲਡ ਕਰਦੇ ਹੋ? ਦੇਖੋ, ਕੌਮ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਆ। ਕੌਮ ਦੇ ਵਿੱਚ ਉਹ ਇੱਕ ਹਿੱਸਾ ਕੌਮ ਦਾ ਐਸਾ ਆ ਜਿਹਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਹ ਮਨ ਬਣਾ ਲਿਆ ਵੀ ਭਾਈ ਅਸੀਂ ਇਹਨਾਂ ਨਾਲ ਨਹੀਂ ਰਹਿਣਾ। ਇੱਕ ਕੌਮ 'ਚ ਹਿੱਸਾ ਐਸਾ ਪੜ੍ਹਿਆ ਲਿਖਿਆਂ ਦਾ ਜਿਨ੍ਹਾਂ ਨੂੰ ਤੁਹਾਨੂੰ ਫੈਕਟ ਦੇਣੇ ਪੈਂਦੇ ਨੇ। ਕੁਝ ਹਿੱਸਾ ਐਸਾ ਹੈ ਇਕਨੋਮਿਕਲੀ ਜਿਹੜੇ ਚਾਹੁੰਦੇ ਨੇ ਕਿ ਸਾਡਾ ਕੰਟਰੀ ਇਕਨੋਮਿਕਲੀ ਵਾਇਬਲ ਹੈਗਾ, ਉਹ ਪੱਖ ਆ। ਕੁਝ ਕੌਮ 'ਚ ਹਿੱਸਾ ਐਸਾ ਆ ਧਾਰਮਿਕ ਪੱਖ ਦਾ, ਜਿਹੜੇ ਲੋਕ ਧਾਰਮਿਕ ਨੇ ਉਹਨਾਂ ਨੂੰ ਦੱਸਣਾ ਬਣਦਾ ਵੀ ਤੁਹਾਨੇ ਤਾਂ ਉੱਥੇ 25 'ਚ ਤੁਹਾਨੂੰ ਹਿੰਦੂ ਲਿਖਿਆ ਆ, ਤੁਹਾਡੇ ਉੱਥੇ ਜਦੋਂ ਤੁਹਾਡੇ ਨਿਆਣੇ ਸਕੂਲਾਂ 'ਚ ਪੜ੍ਹਨ ਜਾਂਦੇ ਆ, ਟੈਸਟ ਦੇਣ ਜਾਂਦੇ ਆ, ਪੇਪਰਾਂ 'ਚ ਬਹਿੰਦੇ ਨੇ, ਤੁਹਾਡੀਆਂ ਕਿਰਪਾਨਾਂ ਲਹਾਈ ਜਾਂਦੀਆਂ, ਫਿਰ ਕਾਹਦੀ ਆਜ਼ਾਦੀ ਆ? ਸੋ ਆਪਣੀ ਕੌਮ 'ਚ ਸੈਕਸ਼ਨਸ ਨੇ ਜਿਨ੍ਹਾਂ ਲੋਕਾਂ ਨੂੰ ਜਿਸ ਤਰੀਕੇ ਨਾਲ ਜਿਹੜੀ ਸਮਝ ਲੱਗਦੀ ਆ ਵੀ ਆਜ਼ਾਦੀ ਕਿਉਂ ਜ਼ਰੂਰੀ ਆ, ਉਹਦੇ ਮੁਤਾਬਕ ਜੇ ਇਕਨੋਮਿਕਲੀ ਵਾਇਬਲ ਦੀ ਗੱਲ ਕਰੀਏ, ਪੰਜਾਬ ਕਰੰਟਲੀ $85 ਬਿਲੀਅਨ ਦੀ ਉਹਦੀ GDP ਆ। ਜੇ ਪੰਜਾਬ ਇੰਡੀਪੈਂਡੈਂਸ ਕੰਟਰੀ ਹੋਵੇ ਤਾਂ ਉਹਦਾ ਰੈਂਕ 75th ਰੈਂਕ ਆ। ਦੁਨੀਆ ਦਾ 75ਵਾਂ ਵੱਡਾ ਮੁਲਕ ਹੋਊਗਾ ਐਜ਼ ਅ GDP ਦੇ ਵਾਈਜ਼ ਜੇ ਪੰਜਾਬ ਆਜ਼ਾਦ ਮੁਲਕ ਬਣਦਾ ਆ। ਇਹ ਤੁਹਾਡੀ ਅੱਜ ਅਮਰੀਕਾ ਦੀ ਜੰਗ ਜਿਹੜੀ ਸੋਇਆਬੀਨ ਦੀ ਲੱਗੀ ਆ ਇੰਪੋਰਟ ਐਕਸਪੋਰਟ ਦੀ ਚਾਈਨਾ ਦੇ ਨਾਲ, ਚਾਈਨਾ ਹਰ ਸਾਲ 40 ਬਿਲੀਅਨ ਦਾ ਜਿਹੜਾ ਸੋਇਆਬੀਨ ਦੁਨੀਆ ਤੋਂ ਇੰਪੋਰਟ ਕਰਦਾ, ਪਰ ਚਾਈਨਾ ਤੁਹਾਡੇ ਘਰ ਦੇ ਕੋਲ ਬੈਠਾ। ਪਰ ਜੇ ਸੋਇਆਬੀਨ ਜਿਹੜਾ ਉਹਦੀ ਮਾਰਕੀਟ ਵੈਲਿਊ $100 ਮੋਰ ਆ, ਜਿਹੜੀ ਤੁਹਾਡੀਆਂ ਫਸਲਾਂ, ਤੁਹਾਡੀਆਂ ਰਵਾਇਤੀ ਫਸਲਾਂ ਨੇ ਤੁਸੀਂ ਆਲਰੇਡੀ ਜਿਹੜੀਆਂ ਉਗਾ ਰਹੇ ਹੋ, ਉਹ ਆਲਰੇਡੀ ਸਾਡਾ ਡਾਟਾ ਸਾਡੇ ਕੋਲ ਹੈਗਾ, ਉਹਦੀ ਜਿਹੜੀ ਵੈਲਿਊ ਆ $100 ਮਹਿੰਗੀ ਵਿਕਦੀ ਆ, ਪਰ ਤੁਹਾਨੂੰ ਉਸ ਫਸਲੀ ਚੱਕਰ 'ਚੋਂ ਨਹੀਂ ਕੱਢਿਆ ਦਿੱਤਾ ਜਾ ਰਿਹਾ। ਸੋ ਜਦੋਂ ਇਕਨੋਮਿਕਲੀ ਤੁਸੀਂ ਫੈਕਟ ਦੇ ਆਧਾਰ 'ਤੇ ਉਸ ਇੱਕ ਸੈਕਸ਼ਨ ਨੂੰ ਦੱਸਦੇ ਹੋ ਵੀ ਪੰਜਾਬ ਜੇ ਆਜ਼ਾਦ ਮੁਲਕ ਹੋਵੇ ਵਾਇਬਲ ਆ, ਇਹ ਦੁਨੀਆ ਦਾ 75ਵਾਂ ਵੱਡਾ GDP ਵਾਲਾ ਕੰਟਰੀ ਆ, ਐਂਡ ਇਟ ਕੁਡ ਬੀ ਜਦੋਂ ਆਜ਼ਾਦ ਹੋਇਆ ਇਹਦੀ ਵੈਲਿਊ 85 ਬਿਲੀਅਨ ਦੀ ਡਬਲ ਹੋ ਜਾਣੀ ਆ, ਆਲਮੋਸਟ $200 ਬਿਲੀਅਨ ਦੀ ਵੈਲਿਊ ਬਣ ਜਾਣੀ ਆ, ਤੇ ਤੁਸੀਂ ਦੁਨੀਆ ਦੇ ਟੌਪ ਮੁਲਕਾਂ ਚਾਹੋਗੇ ਜਿਨ੍ਹਾਂ ਦੀ GDP ਆ। ਸੋ ਇਹ ਇੱਕ ਸੈਕਸ਼ਨ ਉਹ ਆ ਜਿਹੜਾ ਚਾਹੁੰਦਾ ਹੈ ਵੀ ਕਿ ਫਾਈਨੈਂਸ਼ਲੀ ਅਸੀਂ ਵਾਇਬਲ ਹੈਗੇ ਆ। ਇੱਕ ਸੈਕਸ਼ਨ ਧਾਰਮਿਕ ਤੌਰ 'ਤੇ ਆ ਜਿਨ੍ਹਾਂ ਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੁਹਾਡੀਆਂ ਕਿਰਪਾਨਾਂ ਤੁਹਾਡੇ ਗਾਤਰੇ ਲਹਾ ਕੇ ਹਰ ਰੋਜ਼ ਮਹਾਰਾਜ ਦੀਆਂ ਬੀੜਾਂ ਸੜਦੀਆਂ ਨੇ, ਵੀ ਤੁਹਾਡਾ ਕੀ ਹਜੇ ਵੀ ਤੁਹਾਡਾ ਮਤਲਬ ਦਿਲ ਕਰਦਾ ਵੀ ਇਸ ਹਿੰਦੁਸਤਾਨ ਨਾਲ ਰਹੀਏ ਜੀ। ਸੋ ਕੌਮ 'ਚ ਸੈਕਸ਼ਨਸ ਹੈਗੇ ਨੇ ਜਿਹਨੂੰ ਜਿੱਦਾਂ ਸਮਝ ਲੱਗਦੀ ਆ ਉੱਦਾਂ ਆਪਾਂ ਸਮਝਾਉਣ ਦੀ ਜਿਹੜੀ ਆ ਕੰਪੇਨ ਪੈਰਲਲ ਜਿਹੜੀ ਆ ਉਹ ਰਨ ਕਰਦੇ ਪਏ ਆ ਜੀ। ਹਿੰਮਤ ਸਿੰਘ ਜੀ, ਤੁਸੀਂ ਇਹ ਜਿਹੜੇ ਫੈਕਟਰਸ ਦੀ ਗੱਲ ਹੁੰਦੀ ਹੈ ਇਸ ਬਾਰੇ ਕੀ ਸਮਝਦੇ ਹੋ ਕਿ ਲੋਕਾਂ ਨੂੰ ਸਮਝਾਉਣ ਦੇ ਲਈ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਕਿੱਦਾਂ ਦੇ ਜਿਹੜੇ ਸਵਾਲ ਹੈਗੇ ਨੇ ਕਈ ਤਰ੍ਹਾਂ ਦੇ ਉੱਠਦੇ ਨੇ ਵੀ ਜੀ ਇਹ ਕਿਉਂ ਐ ਕਿਵੇਂ ਹੋਊਗਾ, ਸਮੁੰਦਰ ਨਹੀਂ ਲੱਗਦਾ ਹੈਗਾ ਤੇ ਵਾਇਬਲ ਕਿਵੇਂ ਹੋਊਗਾ, ਇਕਨੋਮਿਕਲੀ ਵਾਇਬਲ ਕਿਵੇਂ ਹੋਊਗਾ, ਜਾਂ ਜਿਹੜਾ ਖੇਤਰਫਲ ਹੈ ਪੰਜਾਬ ਦਾ ਉਹ ਇੰਨਾ ਛੋਟਾ ਜਿਹਾ, ਜਾਂ ਅਸੀਂ ਕਿਵੇਂ ਟੱਕਰ ਲੈ ਸਕਾਂਗੇ, ਇੱਕ ਪਾਸੇ ਪਾਕਿਸਤਾਨ ਹੈ, ਇੱਕ ਪਾਸੇ ਚੀਨ ਹੈ, ਇੱਕ ਪਾਸੇ ਇੰਡੀਆ। ਇਹਨਾਂ ਦੇ ਜਵਾਬ ਨੇ ਜਾਂ ਜਿਹੜੇ ਜਿਵੇਂ ਗੱਲ ਕੀਤੀ ਹੈ ਵੀ 84 ਇੱਕ ਫਾਲਟ ਲਾਈਨ ਤੋਂ ਬਾਅਦ ਕਿਹੜੇ ਹੋਰ ਫੈਕਟਰਸ ਨੇ ਜਿਹੜੇ ਆਜ਼ਾਦੀ ਦੇ ਲਈ ਲੋਕਾਂ ਨੂੰ ਪ੍ਰੇਰਦੇ ਆ, ਜਾਂ ਤੁਸੀਂ ਜਿਹੜੇ ਫੈਕਟਰਸ ਲੈ ਕੇ ਲੋਕਾਂ ਤੱਕ ਪਹੁੰਚ ਕਰਦੇ ਹੋ? ਜਿਹੜੀ ਆਪਾਂ ਸਮੁੰਦਰ ਦੀ ਗੱਲ ਕਰਦੇ ਆ ਵੀ ਸਮੁੰਦਰ ਨਹੀਂ ਲੱਗਦਾ, ਮੇਰੇ ਖਿਆਲ 'ਚ ਘੱਟੋ ਘੱਟ 35 ਤੋਂ ਵੱਧ ਕੰਟਰੀਆਂ ਹੋਣਗੀਆਂ ਦੁਨੀਆ ਦੇ ਜਿਨ੍ਹਾਂ ਦੇ ਨਾਲ ਸਮੁੰਦਰ ਨਹੀਂ ਲੱਗਦਾ। ਔਰ ਉਸ ਤੋਂ ਅੱਗੇ ਜੇ ਆਪਾਂ ਗੱਲ ਕਰਦੇ ਆ ਵੀ ਜਿਹੜੀ ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਜਦੋਂ ਦੱਸਦੇ ਹਾਂ, ਦੇਖੋ ਜਿਹੜੇ ਮੰਨ ਚੁੱਕੇ ਆ ਜਿਨ੍ਹਾਂ ਦੇ, ਜੇ ਹੁਣ ਅਸੀਂ ਆਪਣੇ ਜਿਹੜੇ ਪੰਜਾਬ ਦੇ ਵਿੱਚ ਸ਼ਹੀਦੀਆਂ ਸਾਡੇ ਸਿੰਘਾਂ ਨੌਜਵਾਨਾਂ ਨੇ ਪਾਈਆਂ ਆ, ਜਿਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਜਦੋਂ ਹੁਣ ਇੰਨਾ ਕੁਝ ਹੋ ਚੁੱਕਿਆ ਸਾਡੇ ਨਾਲ, ਔਰ ਕਿਤੇ ਨਾ ਕਿਤੇ ਉਹ ਸਾਡੇ ਨੌਜਵਾਨ ਸਾਡੇ ਜਿਹੜੇ ਆਪਣੀ ਪੰਜਾਬ ਦੀ ਆਜ਼ਾਦੀ ਵਾਸਤੇ ਲੜੇ ਆ, ਉਹਨਾਂ ਦੀ ਵੀ ਇਹ ਸੋਚ ਸੀਗੀ ਵੀ ਸਾਡੇ ਪਿੱਛੇ ਸਾਡਾ ਪੰਥ ਆ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹਨੇ ਫਰਜ਼ ਨਹੀਂ ਪਛਾਣਿਆ। ਸੋ ਸ਼ਹੀਦੀਆਂ ਪਾ ਗਏ, ਔਰ ਕਿੰਨੇ ਸਾਡੇ ਅੱਜ ਵੀ ਜਿਹੜੇ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਪਏ ਆ, ਰਾਈਟ।
ਸੋ ਉਹਨਾਂ ਨੇ ਆਪਣੀਆਂ ਸਜ਼ਾਵਾਂ ਭਾਰਤੀ ਕਾਨੂੰਨ ਤਹਿਤ ਪੂਰੀਆਂ ਕਰ ਚੁੱਕੇ ਆ ਔਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਹੁਣ ਜਦੋਂ ਸਾਡੀਆਂ ਇੱਕ ਦੋ ਜਥੇਬੰਦੀਆਂ ਜਿਨ੍ਹਾਂ ਦਾ ਕੰਮ ਆ ਲੰਗਰ ਲਾਉਣੇ, ਜਿੱਥੇ ਵੀ ਕਿਤੇ ਸੁਨਾਮੀ ਆ ਗਈ, ਅਰਥਕੁਇਕ ਆ ਗਿਆ, ਕੋਈ ਦੁਨੀਆ ਦੇ ਵਿੱਚ ਕੋਈ ਐਸਾ ਆਫਤ ਆਈ ਆ, ਉੱਥੇ ਉਹ ਜਾ ਕੇ ਉਹ ਸੇਵਾਵਾਂ ਕਰਦੇ ਆ, ਹਿਊਮੈਨਿਟੇਰੀਅਨ ਏਡ ਦਾ ਕੰਮ ਕਰਦੇ ਆ। ਸੋ ਮੈਂ ਸਮਝਦਾ ਵੀ ਸਾਡੀ ਕੌਮ ਦੇ ਵਿੱਚ ਉਹਨੂੰ ਸ਼ਲਾਘਾ ਬੜੀ ਕੀਤੀ ਜਾਂਦੀ ਉਹਨਾਂ ਦੀ, ਵੀ ਦੇਖੋ ਸਾਡੀ ਕੌਮ ਦੇ ਜਿਹੜੀ ਆ ਜਥੇਬੰਦੀਆਂ, ਸਾਡੇ ਲੋਕ ਲੰਗਰ ਲਾ ਰਹੇ ਆ, ਸੇਵਾਵਾਂ ਕਰ ਰਹੇ ਆ। ਸੋ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਅਗਰ ਸਾਡੇ ਪਾਸ ਆਪਣੀ ਕੰਟਰੀ ਹੋਵੇ, ਸੋ ਮੇਰੇ ਖਿਆਲ 'ਚ ਅਸੀਂ ਕੁੱਲ ਦੁਨੀਆ ਨੂੰ ਰਜਾ ਸਕਦੇ ਹਾਂ। ਸੋ ਇਹੀ ਕਿਤੇ ਨਾ ਕਿਤੇ ਅਸਰ ਜਿਹੜਾ ਆ, ਅਸੀਂ ਆਪਣੀ ਕੰਟਰੀ ਹੋਣ ਦੇ ਬਾਵਜੂਦ ਵੀ ਨਾ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀਆਂ ਅਸੀਂ ਸੇਵਾਵਾਂ ਕਰਦੇ ਹਾਂ, ਸਾਡੀ ਅੱਜ ਜਿਹੜੀ ਆ ਹੁਣ ਆਪਾਂ ਜਿਹੜੀ ਸਾਰਾਗੜ੍ਹੀ ਆ, ਬੈਟਲ ਸਾਰਾਗੜ੍ਹੀ ਦੇ ਉੱਤੇ ਪਿਕਚਰਾਂ ਬਣ ਰਹੀਆਂ, ਮੂਵੀਆਂ ਬਣ ਰਹੀਆਂ, ਉਹ ਸਾਡੀ ਪੰਜਾਬ ਤੋਂ ਸੀਗੇ, ਸਾਡੀ ਕੌਮ ਦੀਆਂ ਜਿਹੜੀਆਂ ਅਣਖੀਲੇ ਜਿਹੜੇ ਯੋਧੇ ਸੀਗੇ। ਅੱਜ ਭਾਰਤੀ ਸਿਸਟਮ ਨੇ ਉਹਨਾਂ ਦੀਆਂ ਜਿਹੜੀਆਂ ਸਿਲੇਬਸ ਦੇ ਵਿੱਚੋਂ ਉਹਨਾਂ ਦੀਆਂ ਹਿਸਟਰੀ ਨੂੰ ਉਹ ਕੱਢਿਆ ਜਾ ਰਿਹਾ। ਉਹ ਆਪਣੀਆਂ ਫੂਲਾ ਬਾਈ, ਰਾਣੀ ਬਾਈ, ਇਹ ਉਹ ਲਿਆ ਕੇ ਪੰਜਾਬ ਦੇ ਵਿੱਚ ਪਰੋਸ ਰਹੇ ਆ, ਉਹ ਦੱਸ ਰਹੇ ਆ ਹਿੰਦੂ ਤਵੀ ਜਿਹੜਾ ਏਜੰਡਾ ਆ ਉਹਨਾਂ ਦਾ। ਸੋ ਸਾਡਾ ਸਾਰਾ ਹੀ ਸਿਸਟਮ ਮਲੀਆਮੇਟ ਕੀਤਾ ਜਾ ਰਿਹਾ। ਇਹ ਤਾਂ ਹੁਣ ਸਾਡੀ ਕੌਮ ਨੂੰ ਮੇਰੇ ਖਿਆਲ ਦੇ ਨਾਲ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਮੋਰ ਦੈਨ 65% ਇਸ ਗੱਲ ਨੂੰ ਅੰਡਰਸਟੈਂਡ ਕਰਦੇ ਆ ਪੰਜਾਬੀ ਕਿ ਅਸੀਂ ਗੁਲਾਮ ਆ ਜੀ। ਔਰ ਗੱਲ ਇਹੀ ਆ ਵੀ ਅਸੀਂ ਮਤਲਬ 100% ਇਹਨੂੰ ਕਰਨ ਦੇ ਲਈ ਕਿ ਆਪਾਂ ਨੂੰ ਇਸ ਗੱਲ ਦਾ ਅਹਿਸਾਸ ਕਰਨ ਦੀ ਜ਼ਰੂਰਤ ਆ ਕਿ ਜਦੋਂ ਅੱਜ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਨਾਸਾ ਵਾਲੇ ਵੀ ਇਹ ਕਹਿੰਦੇ ਆ ਵੀ ਤੁਹਾਡੇ ਕੋਲ ਪਾਣੀ ਵੀ ਜਿਹੜਾ ਪੀਣ ਵਾਲਾ ਉਹ ਕੁਝ ਕੁ ਸਾਲਾਂ ਦਾ ਰਹਿ ਚੁੱਕਿਆ। ਸੋ ਸਾਡਾ ਪਾਣੀ ਵੀ ਗੰਧਲਾ ਕਰ ਦਿੱਤਾ ਗਿਆ, ਸਾਡੀ ਜਿਹੜੇ ਪਾਣੀ ਹੈਗਾ ਆ ਉਹ ਵੀ ਖੋਇਆ ਜਾ ਰਿਹਾ ਦੂਜੀਆਂ ਸਟੇਟਾਂ ਨੂੰ, ਉਹਦਾ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ, ਸਾਡੇ ਤੇ ਕਰਜ਼ੇ ਵੀ ਚਾੜੇ ਜਾ ਰਹੇ, ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ। ਔਰ ਬੱਚਿਆਂ ਦੀ, ਜਿਵੇਂ ਹੁਣ ਆਪਾਂ ਵਾਰ-ਵਾਰ ਗੱਲ ਕਰਦੇ ਹਾਂ, ਕੱਲ੍ਹ ਦੀਆਂ ਹੀ ਜਿਹੜੀਆਂ ਮੀਡੀਆ ਦੀਆਂ ਰਿਪੋਰਟਾਂ ਆ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਗੱਲ ਕਹੀ ਜਾ ਰਹੀ ਕਿ ਤੁਸੀਂ ਸਿਰ ਦੇ ਉੱਤੇ ਟੋਪੀ ਲੈ ਕੇ ਆਉਣੀ ਜੀ। ਸੋ ਜਦ ਕਿ ਜਿਹੜੇ ਸਰਦਾਰ ਸਿੱਖ ਬੱਚੇ ਆ, ਸਿੱਖ ਫੈਮਲੀਆਂ ਨੂੰ ਬਿਲੋਂਗ ਕਰਦੇ ਆ, ਉਹ ਆਪਣੀ ਦਸਤਾਰ ਸਜਾਉਂਦੇ ਆ, ਪੱਟ ਕੇ ਸਕਾਉਂਦੇ ਆ। ਸੋ ਮੈਂ ਸਮਝਦਾ ਵੀ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਸਾਰੀਆਂ। ਇਸ ਕਰਕੇ ਸਾਨੂੰ ਆਪਣੀ ਕੌਮ ਨੂੰ ਸਮੇਂ-ਸਮੇਂ ਤੇ ਸਾਡੇ ਜਿਹੜੀਆਂ ਪੰਥਕ ਸ਼ਖਸੀਅਤਾਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਬੈਠੇ ਆ, ਉਹ ਸਮਝਾਉਂਦੇ ਵੀ ਆ। ਰੈਫਰੈਂਡਮ 2020 ਦੇ ਜਰੀਏ ਵੀ ਗੱਲ ਨੂੰ ਵਾਰ-ਵਾਰ ਜਿਹੜਾ ਰਿਪੀਟ ਕੀਤਾ ਜਾ ਰਿਹਾ। ਦੇਖੋ ਹਾਂ, ਉਹਦੇ 'ਚ ਜਿਹੜਾ ਵਿਦੇਸ਼ੀ ਸਿੱਖਾਂ ਦਾ ਪਾਰਟ ਬਣਦਾ ਪੰਜਾਬ 'ਚ ਕੀ ਹੁੰਦਾ, ਉਹਦੇ 'ਚ ਕਿਤੇ ਨਾ ਕਿਤੇ ਪੰਜਾਬ ਦੀ ਜਥੇਬੰਦੀਆਂ ਮੋਹਰੀ ਨੇ, ਉਹਨਾਂ ਦਾ ਫਰਜ਼ ਬਣਦਾ ਜਿਹੜਾ ਵਿਦੇਸ਼ੀ ਸਿੱਖ ਆ ਜੋ ਇੱਥੇ ਹੁੰਦਾ ਉਹਦੀ ਸਾਡੀ ਜ਼ਿੰਮੇਵਾਰੀ ਆ। ਜਿੱਦਾਂ ਹੁਣ ਆਪਾਂ ਨੇ ਪੰਜਾਬ 'ਚ ਕੀ ਹੁੰਦਾ, JSRF ਆ ਹੈ ਨਾ, ਕਮਿਸ਼ਨਸ ਆ, ਫਰੀडम ਆਫ ਰਿਲੀਜੀਅਸ ਕਮਿਸ਼ਨ ਆਫ ਰਿਲੀਜੀਅਸ ਫਰੀडम, ਆਪਾਂ ਉਹਦੇ ਕੋਲ ਈਸਟ ਕੋਸਟ ਕਮੇਟੀ ਵੀ ਜਾ ਕੇ ਆਈ ਆ, ਸਿੱਖਸ ਫॉर ਜਸਟਿਸ ਵੀ ਗਈ ਆ, ਡਾਕਟਰ ਅਮਰਜੀਤ ਸਿੰਘ ਵੀ ਜਾਂਦੇ ਰਹੇ ਨੇ। ਆਪਾਂ ਉਹਨਾਂ ਨੂੰ ਵਾਰ-ਵਾਰ ਅਗਾਹ ਕਰਦੇ ਰਹੇ ਆ ਵੀ ਉੱਥੇ ਜਿਹੜੀ ਆ ਸਾਡੀ ਹਿਊਮਨ ਰਾਈਟ ਵਾਇਲੇਸ਼ਨਸ ਹੁੰਦੀਆਂ ਨੇ, ਸਾਡੇ ਧਾਰਮਿਕ ਤੌਰ ਤੇ ਹੁੰਦੀਆਂ ਨੇ, ਤੇ ਉਹਨਾਂ ਨੇ ਬਕਾਇਦਾ ਆਪਣੀਆਂ ਰਿਪੋਰਟਾਂ 'ਚ ਛਾਪਿਆ ਵੀ ਆ। ਤੇ ਐਤਕੀ ਦੇ ਸਾਲ ਉਹਨਾਂ ਨੇ ਜਿਹੜਾ ਇੰਡੀਆ ਦਾ ਟੀਅਰ ਆ ਉਹ ਵਧਾ ਕੇ ਡੇਂਜਰਸ ਕਰਤਾ, ਹੋਰ ਉੱਤੇ ਕਰ ਦਿੱਤਾ। ਸੋ ਇੱਕ ਵਿਦੇਸ਼ੀ ਸਿੱਖ ਦਾ ਜਿਹੜਾ ਫਰਜ਼ ਆ ਉਹ ਮੇਰੇ ਖਿਆਲ 'ਚ ਪੂਰਾ ਨਿਭਾ ਰਿਹਾ ਆ ਤੇ ਇੰਡੀਆ ਨੂੰ ਚੈਲੰਜ ਜਿਹੜਾ ਉਹ ਦੇ ਰਿਹਾ ਆ। ਸੋ ਇਹੀ ਚੈਲੰਜ ਆ 15 ਅਕਾਲ ਤਖਤ ਦੇ 35ਵੇਂ ਹਮਲੇ ਦਾ ਚੈਲੰਜ, ਜਿਹੜਾ ਇੰਡੀਆ ਕਹਿੰਦਾ ਵੀ ਸਿੱਖ ਭੁੱਲ ਗਿਆ। ਸਿੱਖ ਭੁੱਲਿਆ ਨਹੀਂ, ਸਿੱਖ ਨੇ 35ਵੇਂ ਸਾਲ ਤੇ ਸਾਰੀ ਦੁਨੀਆ ਇੱਕ ਪਾਸੇ ਖੜੀ ਕਰ ਦੇਣੀ ਆ ਤੇ ਇੰਡੀਆ ਇਕੱਲਾ ਜਿਹੜਾ ਉਹ ਇੱਕ ਪਾਸੇ ਖੜਾ ਕਰ ਦੇਣਾ। ਯੂਕੇ ਦੀ, ਆਪਾਂ ਲੰਡਨ ਲਾਨਾਮੇ ਦੇ ਵੇਲੇ ਦੇਖਿਆ, ਯੂਕੇ ਦੀ ਗ੍ਰੀਨ ਪਾਰਟੀ ਨੇ ਕਿਹਾ ਜੀ ਆਜ਼ਾਦੀ ਇਹਨਾਂ ਦਾ ਹੱਕ ਆ ਜੀ। ਆਪਣਾ ਹਾਰਪਰ ਕਹਿ ਚੁੱਕਾ ਹੈ, ਕੈਨੇਡੀਅਨ ਗਵਰਨਮੈਂਟ ਕਹਿ ਚੁੱਕੀ ਹੈ ਜੀ ਪੀਸਫੁਲੀ ਤਰੀਕੇ ਨਾਲ ਆਜ਼ਾਦੀ, ਖਾਲਿਸਤਾਨ ਪੋਲੀਟੀਕਲ ਓਪੀਨੀਅਨ ਇਹਨਾਂ ਦਾ ਹੱਕ ਆ। ਅਮਰੀਕਨਸ ਕਹਿ ਚੁੱਕੇ ਨੇ, ਡਾਕਟਰ ਔਲਖ ਨੇ ਲੌਬੀ ਕੀਤੀ ਹੈ, ਡਾਕਟਰ ਅਮਰਜੀਤ ਸਿੰਘ ਬੜਾ ਲੰਮਾ ਅਰਸਾ ਵਾਸ਼ਿੰਗਟਨ DC ਤੋਂ ਕੰਮ ਕਰਦੇ ਨੇ, ਉਹ ਕਹਿਣਗੇ ਇਹਨਾਂ ਦਾ, ਉਹ ਕਹਿ ਰਹੇ ਨੇ, ਵਾਸ਼ਿੰਗਟਨ DC ਕਹਿ ਰਹੀ ਆ ਵੀ ਆਜ਼ਾਦੀ ਇਹਨਾਂ ਦਾ ਹੱਕ ਆ। ਸੋ ਆਪਾਂ ਨੇ ਇੰਡੀਆ ਨੂੰ ਆਲਰੇਡੀ ਕਾਰਨਰ ਕਰ ਚੁੱਕੇ ਆ ਜਿਹੜੇ ਵਿਦੇਸ਼ੀ ਸਿੱਖ ਨੇ। ਸੋ ਜਿਹੜਾ ਆਪਣਾ ਫਰਜ਼ ਆਪਾਂ ਨਿਭਾ ਰਹੇ ਆ। ਸੋ 35ਵਾਂ ਵਰ੍ਹੇ ਦੇ ਉੱਤੇ 6 ਜੂਨ ਨੂੰ ਜਿਹੜੀ ਟੋਟਲ ਕੌਮ ਨੂੰ ਅਪੀਲ ਆ ਵੀ ਭਾਵੇਂ ਕੋਈ ਟਰੱਕ ਚਲਾਉਂਦਾ ਆ, ਕੈਲੀਫੋਰਨੀਆ ਰਹਿੰਦਾ ਆ, ਟੋਰਾਂਟੋ ਰਹਿੰਦੇ ਨੇ ਜਾਂ ਵੈਨਕੂਵਰ ਰਹਿੰਦੇ ਨੇ, ਉਹਨਾਂ ਨੂੰ ਬੇਨਤੀ ਆ ਵੀ 6 ਜੂਨ ਨੂੰ ਜਿਹੜਾ ਆਪਣਾ ਟਰੱਕ ਦਾ ਲੋਡ ਆ ਉਹ ਵਾਸ਼ਿੰਗਟਨ DC ਦਾ ਰੱਖੋ ਤਾਂ ਕਿ ਤੁਸੀਂ ਉੱਥੇ ਪਹੁੰਚ ਸਕੋ। ਤੇ ਜੇ ਕੋਈ ਫਲਾਈ ਕਰਕੇ ਆ ਸਕਦਾ ਉਹ ਵੈਲ ਐਂਡ ਗੁੱਡ ਆ, ਫਲਾਈ ਕਰਕੇ ਆਵੇ। ਤੇ ਜੇ ਕੋਈ ਬੱਸਾਂ ਜਿਹੜੀਆਂ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਆ ਵਾਸ਼ਿੰਗਟਨ DC ਤੋਂ 6 ਘੰਟੇ ਦੀ ਡਰਾਈਵ, ਭਾਵੇਂ ਉਹ ਵੈਸਟ ਨੂੰ ਹੋਵੇ, ਭਾਵੇਂ ਈਸਟ ਨਿਊਯਾਰਕ ਨੂੰ ਹੋਵੇ, ਭਾਵੇਂ ਨਾਰਥ ਨੂੰ ਹੋਵੇ, ਉਹ ਬੰਦਾ ਟਰੈਵਲ ਕਰਕੇ ਬੱਸ 'ਚ ਆ ਸਕਦਾ ਆ। ਸੋ ਕੌਮ ਨੂੰ ਅਪੀਲ ਆ ਵੀ ਤੁਸੀਂ ਆਪਣੀ ਵੱਧ ਤੋਂ ਵੱਧ ਸਟਰੈਂਥ ਦਿਖਾਣੀ ਆ
ਤਾਂ ਕਿ ਜਿੱਥੇ ਅਮਰੀਕਨਸ ਗਵਰਨਮੈਂਟ ਵਿਦੇਸ਼ਾਂ ਸਰਕਾਰਾਂ ਆਲਰੇਡੀ ਤੁਹਾਡੇ ਨਾਲ ਖੜੀਆਂ ਉਹਨਾਂ ਦਾ ਹੋਰ ਮਜ਼ਬੂਤ ਹੋ ਜਾਵੇ। ਕਈਆਂ ਜਿਵੇਂ ਤੁਹਾਡਾ ਸਵਾਲ ਸੀਗਾ ਵੀ ਚੀਨ ਲੱਗਦਾ ਪੰਜਾਬ ਨਾਲ, ਪਾਕਿਸਤਾਨ ਲੱਗਦਾ ਆ, ਇੰਡੀਆ ਲੱਗਦਾ ਆ। ਦੇਖੋ ਵੈਲਿਊ ਉਹਦੀ ਪੈਂਦੀ ਆ ਜਿਹਦੇ ਕੋਲ ਕੁਝ ਹੁੰਦਾ। ਜੇ ਅਰਬਾਂ 'ਚ ਵੈਲਿਊ ਉਹਨਾਂ ਦੇ ਤੇਲ ਦੀ ਆ ਨਾ, ਉਹਨਾਂ ਕੋਲ ਤੇਲ ਆ, ਆਪਣੇ ਕੋਲ ਸਟ੍ਰੈਟੇਜਿਕ ਲੋਕੇਸ਼ਨ ਆ ਜਿਹੜੀ ਆਪਣੀ ਲੋਕੇਸ਼ਨ ਪੰਜਾਬ ਆ, ਇੱਕ ਪਾਸੇ ਚੀਨ ਲੱਗਦਾ, ਇੱਕ ਪਾਸੇ ਪਾਕਿਸਤਾਨ ਲੱਗਦਾ, ਇੱਕ ਪਾਸੇ ਇੰਡੀਆ ਲੱਗਦਾ। ਇਹ 'ਚੋਂ ਡਰਨ ਦੀ ਗੱਲ ਨਹੀਂ, ਇਹਦੇ ਵਿੱਚ ਤੁਹਾਨੂੰ ਦੁਨੀਆ ਨੇ ਸਪੋਰਟ ਕਰਨੀ ਆ। ਅਮਰੀਕਾ ਮੁਲਕ ਸਪੋਰਟ ਕਰ ਸਕਦਾ ਆ, ਹੋਰ ਦੁਨੀਆ ਦੇ ਮੁਲਕ। ਤੁਹਾਡੀ ਸਪੇਸ, ਤੁਹਾਡੀ ਜਗ੍ਹਾ, ਤੁਸੀਂ ਉੱਥੇ ਬੈਠੇ ਹੋ ਜਿਹੜੀ ਬੜੀ ਵਾਇਬਲ ਆ, ਜਿੱਥੇ ਸਾਰਾ ਕੁਝ ਰਨ ਹੋ ਸਕਦਾ ਆ। ਕੰਟਰੀਆਂ ਵੱਡੀਆਂ ਵੱਡੀਆਂ ਪਾਵਰਾਂ ਨੇ, ਤੁਹਾਡੀ ਲੋਕੇਸ਼ਨ ਐਸੀ ਆ। ਸੋ ਮਤਲਬ ਪਰ ਰੌਲਾ ਇਸ ਗੱਲ ਦਾ ਵੀ ਗੱਲ ਅਗਲਾ ਕਰੇ ਕਿਹਦੇ ਨਾਲ? ਸਿੱਖਾਂ ਨੂੰ। ਗੱਲ ਤਾਂ ਸਿੱਖਾਂ ਨੂੰ ਕਰਨੀ ਪੈਣੀ ਹੈ ਨਾ, ਅੱਗੇ ਹੋ ਕੇ ਗਵਰਨਮੈਂਟ ਨਾਲ ਗੱਲ ਕਰਨੀ ਪੈਣੀ ਹੈ ਵੀ ਭਾਈ ਸਾਨੂੰ ਆਜ਼ਾਦੀ ਲੈ ਕੇ ਦਿਓ, ਅਸੀਂ ਤੁਹਾਡੀ ਐਲਾਈਜ਼ ਬਣਾਂਗੇ, ਤੁਹਾਨੂੰ ਆਪਣਾ ਪੱਖ ਰੱਖਣਾ ਪੈਣਾ, ਤੁਹਾਨੂੰ ਆਪਣਾ ਕੇਸ ਰੱਖਣਾ ਪੈਣਾ। ਸੋ ਉਸ ਕੇਸ ਨੂੰ ਰੱਖਣ ਵਾਸਤੇ, ਪੱਖ ਨੂੰ ਰੱਖਣ ਵਾਸਤੇ 35ਵੇਂ ਵਰ੍ਹੇ ਤੇ 6 ਜੂਨ ਦਿਨ ਵੀਰਵਾਰ ਵਰਕਿੰਗ ਡੇ ਦੇ ਵੇਲੇ ਉੱਥੇ ਵਾਸ਼ਿੰਗਟਨ DC ਹਰ ਇੱਕ ਸਿੱਖ ਦਾ ਅਮਰੀਕਾ ਕੈਨੇਡਾ ਚੋਂ ਜਿਹੜਾ ਪਹੁੰਚਣਾ ਉਹ ਫਰਜ਼ ਬਣਦਾ ਜੀ। ਇੱਕ ਮੈਂ ਗੱਲ ਹੋਰ ਐਡ ਕਰਨੀ ਚਾਹੁੰਦਾ। ਦੇਖੋ ਪੰਜਾਬ ਦੇ ਵਿੱਚ ਅੱਜ ਵੀ 1984 ਤੋਂ ਬਾਅਦ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਜਿਹੜੀ ਅੱਜ ਵੀ ਜਾਰੀ ਆ। ਤੋ ਕਈ ਵਾਰੀ ਗੱਲ ਆਉਂਦੀ ਆ ਵੀ ਆਵਾਜ਼ ਉਠਾਈ ਕਿਹਦੇ ਕੋਲ ਜਾਵੇ? ਉਹਨਾਂ ਦੀਆਂ ਅਦਾਲਤਾਂ, ਕੋਰਟ ਕਚਹਿਰੀਆਂ, ਉਹਨਾਂ ਦੇ ਵਕੀਲ, ਉਹਨਾਂ ਨੇ ਉਹਦਾ ਆਨਸਰ ਕਰਨਾ, ਜੱਜ ਵੀ ਉਹਨਾਂ ਦੇ ਹੀ ਆ। ਸੋ ਜਦੋਂ ਆਪਣੇ ਕੋਲ ਕੰਟਰੀ ਨਹੀਂ ਹੈਗੀ, ਸੋ ਕੰਟਰੀਆਂ ਉਹਨਾਂ ਦੀ ਸੁਣਦੀਆਂ ਜਿਨ੍ਹਾਂ ਦੀਆਂ ਆਪਣੀਆਂ ਕੰਟਰੀਆਂ। ਜੇ ਅਸੀਂ ਵੱਡੇ ਧਰਮਾਂ ਦੀ ਗੱਲ ਕਰਦੇ ਆ, ਮੁਸਲਮਾਨਾਂ ਦਾ ਆਪਣੀ ਕੰਟਰੀਆਂ, ਕਿੰਨੀਆਂ ਕੰਟਰੀਆਂ ਆ। ਸੋ ਮਤਲਬ ਜੇ ਹੁਣ ਕੁਰਾਨ ਦੀ ਗੱਲ ਕਰਦੇ ਆ ਤੇ ਉਹਦੇ ਉੱਤੇ ਉਹਨਾਂ ਦੀਆਂ ਕੰਟਰੀਆਂ ਹੈਗੀਆਂ, ਬਾਈਬਲ ਵਾਲਿਆਂ ਦੀਆਂ ਕੰਟਰੀਆਂ ਹੈਗੀਆਂ, ਜੂਸ਼ਾਂ ਦੀਆਂ ਆਪਣੀਆਂ ਜਦੋਂ ਹੁਣ ਸਾਡੀ ਕੰਟਰੀ ਨਹੀਂ, ਅਸੀਂ ਜਾ ਕੇ ਦੁੱਖ ਕਿਹਦੇ ਕੋਲ ਰੋਈਏ? ਇਹਨਾਂ ਸਰਕਾਰਾਂ ਕੋਲੇ ਰੋਂਦੇ ਆ। ਤਾਂ ਸਾਨੂੰ ਉਹਦਾ ਰਿਸਪੌਂਸ ਜਿਹੜਾ ਪੋਜ਼ਿਟਿਵ ਉਦੋਂ ਤੱਕ ਨਹੀਂ ਮਿਲਣਾ ਜਦੋਂ ਤੱਕ ਤੁਹਾਡੀ ਆਪਣੀ ਕੰਟਰੀ ਨਹੀਂ ਹੈਗੀ। ਤਾਂ ਤੁਸੀਂ ਪੰਜਾਬ ਨੂੰ ਯਾਦ ਕਰਾਓਗੇ। ਇਹਨਾਂ ਗੱਲਾਂ ਦੇ ਹੱਲ ਸਾਰੇ ਉਹਦੇ ਵਿੱਚ ਹੀ ਛੁਪੇ ਹੋਏ ਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸਰੂਪ ਆ ਉਹ ਮਹਿਫੂਜ਼ ਕਿਉਂ ਨਹੀਂ ਆ। ਇਹੀ ਕਾਰਨ ਆ ਵੀ ਅਸੀਂ ਜਦੋਂ ਕੰਟਰੀ ਬਣ ਜਾਏਗੀ ਤੇ ਫਿਰ ਅਸੀਂ ਆਪਣੇ ਫੈਸਲੇ, ਆਪਣੇ ਕਾਨੂੰਨ, ਆਪਣਾ ਸੰਵਿਧਾਨ ਅਲੱਗ ਹੋਏਗਾ, ਆਪਣੇ ਕਾਨੂੰਨ ਅਸੀਂ ਘੜਾਂਗੇ ਔਰ ਉਹਨਾਂ ਲੋਕਾਂ ਨੂੰ ਸਜ਼ਾਵਾਂ ਵੀ ਹੋਣਗੀਆਂ ਜਿਹੜੇ ਅੱਜ ਪੰਜਾਬ ਦੇ ਨਾਲ ਗਦਾਰੀ ਧੋਖਾ ਕਮਾ ਰਹੇ ਆ, ਪਲੱਸ ਜੋ ਸਿੱਖਾਂ ਦੀ ਕਤਲੇਆਮ ਕੀਤੀ ਆ। ਸੋ ਅੱਜ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ 'ਚੋਂ ਚੱਕ ਕੇ ਲਿਜਾ ਕੇ ਜੇਲ੍ਹਾਂ 'ਚ ਡਕਾਇਆ ਜਾ ਰਿਹਾ ਪੰਜਾਬ ਦੇ ਵਿੱਚ। ਪਲੱਸ ਪੰਜਾਬ ਦੇ ਵਿੱਚ ਜਿਹੜੇ ਪੀਸਫੁਲੀ ਰੈਫਰੈਂਡਮ 2020 ਦਾ ਪ੍ਰਚਾਰ ਕਰਦੇ ਸਿੰਘ, ਉਹਨਾਂ 'ਤੇ ਝੂਠੇ ਕੇਸ ਪਾਏ ਜਾਂਦੇ ਆ। ਔਰ ਸਭ ਤੋਂ ਵੱਡੀ ਐਗਜ਼ਾਮਪਲ ਪਿਛਲੇ ਦਿਨੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 3 ਸਿੱਖ ਨੌਜਵਾਨ ਜਿਨ੍ਹਾਂ ਦੇ ਕੋਲ ਸਿਰਫ ਲਿਟਰੇਚਰ ਸੀਗਾ, ਰੈਫਰੈਂਡਮ ਵੀ ਨਹੀਂ ਸੀ ਜੀ ਲਿਟਰੇਚਰ ਸੀਗਾ, ਕਿਤਾਬਾਂ ਜਿਹੜੀਆਂ ਸਿੱਖ ਧਰਮ ਦੇ ਨਾਲ ਸੰਬੰਧਿਤ। ਸੋ ਉਹਨਾਂ ਨੂੰ ਉਮਰ ਭਰ ਦੇ ਲਈ ਇੱਕ ਜਿਹੜੀ ਆ ਸਜ਼ਾ ਦੇਤੀ, ਉਮਰ ਭਰ ਕੈਦ ਦੀ। ਠੀਕ ਆ ਜੀ। ਸੋ ਇੱਦਾਂ ਦੀਆਂ ਸਜ਼ਾਵਾਂ ਹੁਣ ਜੱਗੀ ਜੌਹਲ ਉਹ ਨਹੀਂ ਸੀਗੇ ਇੰਗਲੈਂਡ ਤੋਂ, ਉਹਨਾਂ ਨੂੰ ਪੰਜਾਬ ਦੀ ਜੇਲ੍ਹ ਤੋਂ ਤਬਦੀਲ ਕਰਕੇ ਲੈ ਗਏ ਆ ਦਿੱਲੀ। ਸੋ ਇਹ ਜਿਹੜੇ ਧੱਕਾ, ਜਦ ਕਿ ਜਿਸ ਭਾਰਤ ਵਿੱਚ ਵੀ ਇਹ ਕਾਨੂੰਨ ਆ ਵੀ ਜਿਸ ਸਟੇਟ ਦੇ ਵਿੱਚ ਸੰਬੰਧਿਤ ਕੇਸ ਚੱਲ ਰਹੇ ਆ ਜਿਸ ਵੀ ਵਿਅਕਤੀ ਦੇ, ਉਹਨੂੰ ਉਸ ਸਟੇਟ ਦੇ ਵਿੱਚ ਰੱਖਣਾ ਪੈਂਦਾ। ਅੱਜ ਉਹਨਾਂ ਨੇ ਧੱਕੇ ਨਾਲ, ਗੈਰ ਕਾਨੂੰਨੀ ਤਰੀਕੇ ਨਾਲ ਦਿੱਲੀ ਜੇਲ੍ਹ ਦੇ ਵਿੱਚ, ਚਾਹੇ ਸਾਡੇ ਜਥੇਦਾਰ ਜਗਤਾਰ ਸਿੰਘ ਵਾਲਾ ਦੀ ਗੱਲ ਆ। ਸੋ ਇਹ ਧੱਕੇਸ਼ਾਹੀਆਂ ਇੱਕ ਤੋਂ ਲੈ ਕੇ ਮਤਲਬ ਇੱਕ ਬਹੁਤ ਵੱਡਾ ਇਹ ਗ੍ਰੰਥ ਲਿਖਿਆ ਜਾ ਸਕਦਾ ਧੱਕੇਸ਼ਾਹੀਆਂ ਦਾ ਕਿ ਜੋ ਪੰਜਾਬ ਦੇ ਨਾਲ ਹੋ ਰਹੀਆਂ। ਸੋ ਹੁਣ ਲੋੜ ਆ ਸਾਨੂੰ ਕੌਮ ਨੂੰ ਸਮਝਣ ਦੀ। ਸੋ ਇਹ ਪ੍ਰੋਗਰਾਮ ਵਾਰ-ਵਾਰ ਨਹੀਂ ਆਉਂਦੇ। 35 ਵਰ੍ਹੇ ਹੋ ਗਏ ਆ। 35 ਵਰ੍ਹਿਆਂ ਨੂੰ ਅੱਜ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਦੋਜਹਿਦ ਸਾਡੀ ਜਾਰੀ ਆ। ਸਾਡਾ ਕੌਮ ਦਾ ਬੱਚਾ ਇਸ ਕੰਮ ਦੇ ਉੱਤੇ ਆ। ਦੇਖੋ ਹੁਣ ਵਿਦੇਸ਼ਾਂ ਦੇ ਵਿੱਚ ਵਧੀਆ ਐਜੂਕੇਸ਼ਨ ਸਾਡੇ ਬੱਚੇ ਲੈ ਰਹੇ ਆ। ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਵੀ ਭਾਈ ਰੈਫਰੈਂਡਮ 2020 ਦੀ ਜਿਹੜੀ ਕੰਪੇਨ ਚੱਲਦੀ ਆ, ਇਸ ਮਿਸ਼ਨ ਦੇ ਨਾਲ, ਇਸ ਕੰਪੇਨ ਦੇ ਨਾਲ ਚੱਲੋ। ਇਹ ਇੱਕ ਪੀਸਫੁਲੀ ਆ। ਇਹਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚੋਂ, ਮੈਂ ਸਮਝਦਾ ਜੇ ਕਿਤੇ ਅੱਧਾ ਘੰਟਾ ਵੀ ਇੱਕ ਬੱਚਾ ਜਿਹੜਾ ਵਿਦੇਸ਼ਾਂ 'ਚ ਪੜ੍ਹ ਰਿਹਾ ਆਪਣੇ ਪੇਰੈਂਟਸ ਉਹਨੂੰ ਅਲਾਓ ਕਰਨ ਕਿ ਅੱਧਾ ਘੰਟਾ ਤੂੰ ਰੈਫਰੈਂਡਮ 2020 ਦੀ ਜਿਹੜੀ ਕੰਪੇਨ ਨੂੰ ਸੋਸ਼ਲ ਮੀਡੀਆ 'ਤੇ ਤੂੰ ਅੱਗੇ ਤੋਰਨਾ। ਸੋ ਮੈਂ ਸਮਝਦਾ ਉਹ ਦਿਨ ਦੂਰ ਨਹੀਂ, ਫਿਰ ਸਾਡੀ ਮੁਹਿੰਮ ਨੂੰ ਹੋਰ ਵੀ ਵੱਡਾ ਹਲਾਰਾ ਮਿਲੇਗਾ। ਔਰ ਜਿਹੜੀ 6 ਜੂਨ ਦਾ ਪ੍ਰੋਗਰਾਮ ਆ, ਇਹਦਾ ਕਾਰਨ ਇਹੀ ਆ, ਆਵਾਜ਼ ਨੂੰ ਬੁਲੰਦ ਕਰਨਾ। ਇਹ ਦੱਸਣਾ ਕਿ ਜਿਹੜੀ ਖਾਲਿਸਤਾਨ ਰੈਫਰੈਂਡਮ ਜਿਹੜੀ ਰੈਲੀ ਆ ਕਿ ਇਹ ਸਾਡੀ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆ। ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਕੌਮ ਨੂੰ ਜਗਾਉਣਾ ਆ। ਸੋ ਜਿਹੜਾ ਜਾਗਰੂਕ ਜਿਹੜਾ ਸਿੱਖ ਆ ਕੌਮ ਦੇ, ਜਿਹੜੇ ਆਜ਼ਾਦੀ ਚਾਹੁੰਦੇ ਆ,
ਉਹਨਾਂ ਦਾ ਫਰਜ਼ ਬਣਦਾ ਕਿ ਕੌਮ ਨੂੰ ਸਮੇਂ-ਸਮੇਂ ਤੇ ਜਿਹੜੀ ਸ਼ਹੀਦਾਂ ਨੇ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੋਤ ਜਗਾਈ ਸੀ, ਸ਼ਹੀਦੀਆਂ ਦਿੱਤੀਆਂ ਕੌਮ ਨੇ, ਔਰ ਆਜ਼ਾਦੀ ਦੀ ਕੌਮ ਪੰਜਾਬ ਨੂੰ ਆਜ਼ਾਦ ਕਰਨ ਲਈ, ਉਹਨੂੰ ਜਗਦਾ ਰੱਖਣਾ ਜਦੋਂ ਤੱਕ ਆਜ਼ਾਦੀ ਨਹੀਂ ਮਿਲ ਜਾਂਦੀ, ਔਰ ਉਹਨੂੰ ਮਹਿਮ ਨੂੰ ਸਟਰੋਂਗਲੀ ਤੋੜਦੇ ਰਹਿਣਾ। ਜੀ ਬਿਲਕੁਲ। ਜਗਦੀਪ ਸਿੰਘ ਜੀ, ਤੁਸੀਂ ਵੀ ਗੱਲ ਕੀਤੀ ਹੈ ਜਾਂ ਜਦੋਂ ਇੰਡੀਅਨ ਗਵਰਨਮੈਂਟ ਵੱਲੋਂ ਆਫੀਸ਼ੀਅਲੀ ਅਨਆਫੀਸ਼ੀਅਲੀ ਬਾਹਰਲੇ ਮੁਲਕਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਇਸ ਆਜ਼ਾਦੀ ਦੀ ਲਹਿਰ ਨੂੰ ਰੋਕੋ, ਤਾਂ ਉਹਨਾਂ ਵੱਲੋਂ ਇੱਕ ਫਰੇਜ਼ ਵੀ ਯੂਜ਼ ਕੀਤਾ ਜਾਂਦਾ, ਕਿਹਾ ਜਾਂਦਾ ਵੀ ਜੀ ਇਹ ਤਾਂ ਥੋੜ੍ਹੇ ਜਿਹੇ ਬੰਦੇ ਆ, ਥੀਜ਼ ਆਰ ਫ੍ਰਿੰਜ ਐਲੀਮੈਂਟਸ, ਜਿਹੜੇ ਤੁਹਾਡੇ ਮੁਲਕਾਂ ਦੇ ਵਿੱਚ ਬੈਠ ਕੇ ਭਾਰਤ ਨੂੰ ਡਿਵਾਈਡ ਕਰਨ ਦੀ ਸਾਜ਼ਿਸ਼ ਰਚਦੇ ਆ। ਸੋ ਗੱਲ ਇਹ ਫ੍ਰਿੰਜ ਐਲੀਮੈਂਟਸ ਦੀ ਹੈ ਜਾਂ ਤੁਹਾਡੇ ਸਟੈਂਡ ਦੀ ਹੈ, ਤੁਹਾਡੇ ਕੇਸ ਦੀ ਹੈ, ਜਿਹਦੇ ਤੇ ਜਿੰਨਾ ਫੈਕਟਰਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿਨ੍ਹਾਂ ਤੇ ਬੇਸ ਤੇ ਆਧਾਰਿਤ ਹੈ? ਦੇਖੋ, ਜਦੋਂ ਹਿੰਦੁਸਤਾਨ ਕਿਸੇ ਵਿਦੇਸ਼ੀ ਸਰਕਾਰ, ਅਮਰੀਕਾ, ਕੈਨੇਡਾ, UK ਜਾਂ ਹੋਰ ਸਰਕਾਰਾਂ ਨੂੰ ਗੱਲ ਕਰਦੀ ਆ ਵੀ ਇਹਨਾਂ ਤੇ ਬੈਨ ਲਾਓ, ਪਰ ਜਦੋਂ ਉਹ ਕੇਸ ਦੇਖਦੇ ਆ ਵੀ ਇਹ ਰੈਫਰੈਂਡਮ ਦੀ ਮੰਗ ਕਰਦੇ ਆ, ਪਰ ਜਦੋਂ ਅਮਰੀਕਾ ਵੀ ਉਸ ਯੂਨਾਈਟਿਡ ਨੇਸ਼ਨ ਦੇ ਚਾਰਟਰ 1 ਦੇ ਉੱਤੇ ਦਸਤਖਤ ਕੀਤੇ ਹੋਣ, ਜਿਹਨੇ ਵੀ ਆਲ ਪੀਪਲ ਹੈਵ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਵੀ ਸਾਰਿਆਂ ਨੂੰ ਭਾਜੀ ਆਜ਼ਾਦੀ ਦਾ ਹੱਕ ਆ, ਹੈ ਨਾ, ਜਦੋਂ ਬ੍ਰਿਟਿਸ਼ ਨੇ ਇੰਗਲੈਂਡ ਨੇ ਉਸ ਆਰਟੀਕਲ ਤੇ ਸਾਈਨ ਕੀਤੇ ਹੋਣ, ਜਦੋਂ ਇੰਗਲੈਂਡ ਖੁਦ ਸਕਾਟਲੈਂਡ ਨੂੰ ਰੈਫਰੈਂਡਮ ਦਾ ਹੱਕ ਦਿੰਦਾ ਆ ਤੇ ਕੈਨੇਡੀਅਨਸ ਨੇ ਉਸ ਚਾਰਟਰ ਤੇ ਸਾਈਨ ਕੀਤੇ ਹੋਣ, ਆਲ ਪੀਪਲ ਹੈਵ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਤੇ ਉਹਨੇ ਆਪਣੇ ਕਿਊਬਿਕ ਨੂੰ ਹੱਕ ਦਿੱਤਾ ਹੋਵੇ ਵੀ ਤੂੰ ਰੈਫਰੈਂਡਮ ਕਰਵਾ। ਸੋ ਉਦੋਂ ਫਿਰ ਜਿਹੜੀ ਇੰਡੀਆ ਦੀ ਇਹ ਗੱਲਬਾਤ ਹੁੰਦੀ ਹੈ ਜੀ, ਇਹ ਅੱਤਵਾਦ ਦੀ, ਉਹ ਬੜਾ ਉਹਨਾਂ ਵਾਸਤੇ ਹਾਸੋਹੀਣੀ ਗੱਲ ਹੁੰਦੀ ਹੈ ਇਹਨਾਂ ਦੇ ਗਵਰਨਮੈਂਟ ਵਾਸਤੇ, ਵੀ ਅਸੀਂ ਤਾਂ ਆਪਣੇ ਲੋਕਾਂ ਨੂੰ ਹੱਕ ਦਿੱਤਾ ਹੋਇਆ ਰੈਫਰੈਂਡਮ ਦਾ, ਵੋਟ ਦੀ ਗੱਲ ਕਰਦੇ ਹਾਂ, ਪਰ ਜੇ ਜਿਹੜੀ ਇੰਡੀਆ ਇੱਕ ਦੂਜੀ ਵਰਜ਼ਨ ਦਿੰਦਾ ਵੀ ਅੱਤਵਾਦ ਫੈਲਾਉਂਦੇ ਨੇ, ਪਰ ਇਹਨਾਂ ਮੁਲਕਾਂ ਦੇ ਵਿੱਚ ਬਹਿ ਕੇ ਜੇ ਤੁਸੀਂ 1% ਵੀ ਕੋਈ ਕੰਮ ਐਸਾ ਕਰੋ ਜਿਹੜਾ ਅਮਰੀਕਾ ਦੇ ਲਾਅ ਦੇ ਖਿਲਾਫ ਹੈ, ਤਾਂ ਇੰਡੀਆ ਨੂੰ ਸ਼ਿਕਾਇਤ ਲਾਉਣ ਦੀ ਲੋੜ ਨਾ ਪਵੇ, ਇਹਨਾਂ ਨੇ ਆਪੇ ਤੁਹਾਨੂੰ ਜਿਹੜਾ ਆ ਉਹਦੇ ਤੇ ਜਿਹੜਾ ਚਾਰਜ ਕਰ ਸਕਦੇ ਨੇ, ਉਹਦੀ ਸ਼ਿਕਾਇਤ ਨਹੀਂ ਹੁੰਦੀ, ਇੰਡੀਆ ਨੂੰ ਕੋਈ ਸ਼ਿਕਾਇਤ ਲਾਉਣ ਦੀ ਲੋੜ ਨਹੀਂ। ਜਿਸ ਦਿਨ ਸਿੱਖ ਇੱਥੇ ਬਹਿ ਕੇ ਗੈਰ ਕਾਨੂੰਨੀ ਕੰਮ ਕਰੂਗਾ, ਉਹ ਆਪੇ ਉਹਦੇ ਨੋਟਿਸ ਲੈਂਦੇ ਨੇ, ਪਰ ਜਿਹੜੀਆਂ ਸ਼ਿਕਾਇਤਾਂ ਉਹ ਲਾਉਂਦੇ ਨੇ ਉਹ ਇੰਡੀਆ ਦੀਆਂ ਬੇਸਲੈਸ ਨੇ। ਯੂਨਾਈਟਿਡ ਨੇਸ਼ਨ ਦੇ ਆਰਟੀਕਲ ਤੇ ਹਿੰਦੁਸਤਾਨ ਨੇ ਵੀ ਦਸਤਖਤ ਕੀਤੇ ਨੇ, ਸਿੱਕਮ ਜਿਹੜਾ ਉਹ ਇੰਡੀਆ ਨੇ ਰੈਫਰੈਂਡਮ ਦੇ ਜ਼ਰੀਏ ਉਹ ਇੰਡੀਆ 'ਚ ਮਰਜ ਕੀਤਾ ਆ। 2014 'ਚ ਇੰਡੀਆ ਬੰਗਲਾਦੇਸ਼ ਦਾ ਜਿਹੜਾ ਬਾਰਡਰ ਸੀ ਉਹ ਐਗਜ਼ੈਕਟ ਲਾਈਨ ਨਹੀਂ ਸੀਗੀ, ਉਹਨਾਂ ਨੇ ਰੈਫਰੈਂਡਮ ਦੇ ਨਾਲ ਉੱਥੇ ਰੈਫਰੈਂਡਮ ਕਰਵਾਇਆ, ਇੰਡੀਆ ਨੇ ਕੁਝ ਹਿੱਸੇ ਗੇਨ ਕੀਤੇ, ਕੁਝ ਲਾਸ ਕੀਤੇ, ਬੰਗਲਾਦੇਸ਼ ਨੇ ਕੁਝ ਗੇਨ ਕੀਤੇ, ਲਾਸ ਕੀਤੇ, ਕਿ ਐਗਜ਼ੈਕਟ ਲਾਈਨ ਖਿੱਚੀ ਆ ਵੀ ਬਾਰਡਰ ਹੈ ਕਿਹੜਾ ਆ। ਸੋ ਇੰਡੀਆ ਦੀਆਂ ਜਿਹੜੀਆਂ ਫ੍ਰਿੰਜ ਐਲੀਮੈਂਟਸ ਨੇ, 6 ਫॉर ਜਸਟਿਸ ISI ਨਾਲ ਜੋੜਨਾ, 6 ਫॉर ਜਸਟਿਸ 2007 ਤੋਂ ਹੋਂਦ 'ਚ ਆਈ ਆ, ਤੇ ਅੱਜ 2019 ਹੋ ਗਏ, 19 ਤੇ 3 12 ਸਾਲ ਹੋ ਚੁੱਕੇ ਨੇ। 12 ਸਾਲ ਦਾ ਇੱਕੇ ਰੌਲਾ ਆ ਵੀ ISI ਜੀ ਫੰਡ ਕਰਦੀ ਹੈ ਜੀ, ਇਹ ਟੈਰਰਿਜ਼ਮ ਆ। 12 ਸਾਲ ਤੋਂ ਇੱਥੇ ਆਰਗੇਨਾਈਜੇਸ਼ਨ ਰਜਿਸਟਰਡ ਆ ਤੇ ਕੰਮ ਕਰ ਰਹੀ ਆ। ਅਮਰੀਕਨ ਸ਼ੋਰ ਦੈਟ ਅਮਰੀਕਨ ਗਵਰਨਮੈਂਟ ਦੀ ਇਹਦੇ ਆਖਿਆ ਵਾਜਮਾ ਆਖਾ ਕੱਲਾ ਜਿਹੜਾ ਕੰਮ ਆ ਉਹ ਨੋਟਿਸ ਕਰਦੇ ਨੇ, ਕੱਲੀ ਟ੍ਰਾਂਜੈਕਸ਼ਨ ਉਹਨਾਂ ਦੇ ਨੋਟਿਸ ਵਿੱਚ ਆ, ਪੈਸਾ ਕਿੱਥੋਂ ਆਇਆ, ਕਿੱਥੇ ਜਾ ਰਿਹਾ ਆ। ਸੋ ਇੰਡੀਆ ਦਾ ਜਿਹੜਾ ਰੌਲਾ ਬੇਫਸੂਲ ਆ, ਤੇ ਜਿਸ ਦਿਨ ਕਿਸੇ ਨੇ ਵੀ ਇੱਥੇ ਗੈਰ ਕਾਨੂੰਨੀ ਕੰਮ ਕੀਤਾ ਉਸ ਦਿਨ ਇੰਡੀਆ ਨੂੰ ਸ਼ਿਕਾਇਤ ਲਾਉਣ ਦੀ ਲੋੜ ਨਹੀਂ ਪੈਣੀ, ਉਸ ਦਿਨ ਆਪੇ ਨੋਟਿਸ ਜਿਹੜਾ ਲਿਆ ਜਾਣਾ। ਪਰ ਆਪਣਾ ਗੈਰ ਕਾਨੂੰਨੀ ਕੰਮ ਕੋਈ ਨਹੀਂ, ਆਪਾਂ ਦੁਨੀਆ ਦੇ ਕਾਨੂੰਨ ਦੇ ਮੁਤਾਬਕ ਕੰਮ ਕਰਦੇ ਪਏ ਹਾਂ। ਆਪਾਂ ਰੈਲੀਆਂ ਕੱਢਦੇ ਹਾਂ, ਆਪਾਂ ਇਹਨਾਂ ਦੇ ਖਿਲਾਫ ਕੇਸ ਪਾਉਂਦੇ ਹਾਂ, ਆਪਾਂ ਪਟੀਸ਼ਨਸ ਪਾਉਂਦੇ ਹਾਂ, ਆਪਾਂ ਡੈਮੋਨਸਟ੍ਰੇਟ ਕਰਦੇ ਹਾਂ। ਇਹ 'ਚ ਕਿਹੜਾ ਕੰਮ ਇਲੀਗਲ ਆ? ਕੋਈ ਕੰਮ ਇਲੀਗਲ? ਕੀ ਡੈਮੋਨਸਟ੍ਰੇਸ਼ਨ ਇਲੀਗਲ ਆ? ਕੀ ਵਾਈਟ ਹਾਊਸ ਨੂੰ ਪਟੀਸ਼ਨ ਪਾਣੀ ਇਲੀਗਲ ਆ? ਕੀ ਗੈਦਰਿੰਗ ਇਲੀਗਲ ਆ? ਕੀ ਤੁਸੀਂ ਵੋਟਾਂ ਦੀ ਗੱਲ ਕਰਨੀ ਇਲੀਗਲ ਆ? ਫਿਰ ਉਹ ਇੰਡੀਆ ਦੱਸਦਾ ਵੀ ਸਾਡੇ ਆ ਸਾਰਾ ਕੁਝ ਇਲੀਗਲ ਆ। ਇੰਡੀਆ 'ਚ ਡੈਮੋਨਸਟ੍ਰੇਸ਼ਨ ਵੀ ਇਲੀਗਲ ਆ, ਵੋਟਾਂ ਪਾਉਣੀਆਂ ਆਜ਼ਾਦੀ ਦੀਆਂ ਉਹ ਵੀ ਇਲੀਗਲ ਆ। ਸੋ ਜਿਹੜਾ ਫ੍ਰਿੰਜ ਐਲੀਮੈਂਟਸ ਵਾਲਾ ਇੰਡੀਆ ਦਾ ਪੱਖ ਆ ਉਹ ਟੋਟਲੀ ਖਤਮ ਹੋ ਚੁੱਕਾ ਆ। ਲਾਸਟ 2 ਵੀਕਾਂ ਤੋਂ ਪਹਿਲਾਂ ਦੀ ਹਿੰਦੂ ਅਖਬਾਰ ਦਾ ਤ੍ਰਿਦੇਵ ਮਿਆਣੀ ਦਾ ਆਰਟੀਕਲ ਜਿਹੜਾ ਪਿਆ ਹੈ ਅੱਜ ਵੀ, ਉਹਨੇ ਬਿਲਕੁਲ ਸਾਫ਼ ਇੰਡੀਆ ਨੂੰ ਲਿਖਿਆ ਆ ਵੀ ਵਿਦੇਸ਼ਾਂ 'ਚ ਬੈਠੇ ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਸ਼ਾਂਤਮਈ ਤਰੀਕੇ ਨਾਲ ਗੱਲ ਆ, ਉਹਨੂੰ ਤੁਸੀਂ ਟੈਰਰਿਜ਼ਮ ਨਾਲ ਨਹੀਂ ਜੋੜ ਸਕਦੇ। ਜੇ ਤੁਸੀਂ, ਉਹਨਾਂ ਨੇ ਕਿਹਾ ਜੀ ਪੰਜਾਬ ਦੇ ਪੋਲੀਟੀਸ਼ੀਅਨਸ, ਇੰਡੀਅਨ ਗਵਰਨਮੈਂਟ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਜੇ ਤੁਸੀਂ ਇਹਨਾਂ ਦੀ ਸ਼ਾਂਤਮਈ ਮੁਹਿੰਮ ਨੂੰ ਟੈਰਰਿਜ਼ਮ ਨਾਲ ਜੋੜੋਗੇ, ਤੁਹਾਡੀ ਕਿਤੇ ਵੀ ਸੁਣਵਾਈ ਨਹੀਂ ਹੋਣੀ। ਸੋ ਉਹਨਾਂ ਨੇ ਆਰਟੀਕਲ ਜਿਹੜਾ ਦੀ ਹਿੰਦੂ ਅਖਬਾਰ ਜਿਹੜਾ ਕਿ ਇੰਟੈਲੀਜੈਂਸ ਨਾਲ ਕੰਮ ਕਰਦੇ ਰਹਿੰਦੇ ਨੇ, ਉਹਦੇ ਪੱਤਰਕਾਰ ਵੀ
ਉਹਨਾਂ ਨੇ ਜਦੋਂ ਇਹ ਫ੍ਰਿੰਜ ਐਲੀਮੈਂਟ ਜੀ, ਇਹ ਟੈਰਰਿਜ਼ਮ ਹੈ ਜੀ, ਇਹ ਫੰਡ ISI ਕਰਦੀ, ਉਹਨਾਂ ਨੇ ਬੜਾ ਲੰਮਾ ਅਰਸਾ ਖਬਰਾਂ ਲਾ ਕੇ, ਜਦੋਂ ਉਹ ਵੀ ਪੱਤਰਕਾਰ ਵੀ ਥੱਕ ਗਏ, ਆਖਰਕਾਰ ਉਹ ਪੱਤਰਕਾਰ ਨੂੰ ਵੀ ਲਿਖਣਾ ਪੈ ਗਿਆ ਵੀ ਭਾਈ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ, ਪੋਲੀਟੀਕਲ ਓਪੀਨੀਅਨ ਨਾਲ, ਟੈਰਰਿਜ਼ਮ ਨਹੀਂ। ਜੇ ਤੁਸੀਂ ਟੈਰਰਿਜ਼ਮ ਨਾਲ ਜੋੜੋਗੇ ਤੁਹਾਡੀ ਗੱਲ ਕਿਤੇ ਵੀ ਨਹੀਂ ਸੁਣੀ ਜਾਣੀ। ਸੋ ਇਹੀ ਆ ਵੀ ਪਿਛਲੇ ਲੰਮੇ ਅਰਸੇ ਤੋਂ ਇੰਡੀਆ ਦੀ ਗੱਲ ਕਿਤੇ ਵੀ ਨਹੀਂ ਸੁਣੀ ਗਈ ਤੇ ਨਾ ਸੁਣੀ ਜਾਣੀ ਆ। ਇਹ ਤਾਂ ਜਿਹੜਾ ਨਾ ISI ਦੀ ਆਪਾਂ ਗੱਲ ਬਹੁਤ ਪਿੱਛੇ ਜੇ ਜਦੋਂ ਲੰਡਨ ਐਲਾਨਨਾਮੇ ਦਾ ਕਾਫੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਸੀ, ਔਰ ਉਸ ਵੇਲੇ ਵੀ ਜਿਹੜੀਆਂ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਪਾਰਟੀਆਂ, ਪੋਲੀਟੀਕਲ ਪਾਰਟੀਆਂ, ਉਹ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਕਿ ਇਹ ISI ਦੇ ਬੰਦੇ ਆ। ਸੋ ਮੇਰੇ ਖਿਆਲ 'ਚ ਉਸ ਵੇਲੇ ਬਹੁਤ ਵਧੀਆ ਆਨਸਰ ਜਿਹੜਾ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨੇ ਦਿੱਤਾ ਸੀ ਕਿ ਇਹ ਸਾਨੂੰ ਇਹ ਗੱਲ ਨਹੀਂ ਕਹਿੰਦੇ, ਇਹ ਇਲਜ਼ਾਮ ਤਾਂ ਲਾਉਂਦੇ ਕਿ ISI ਦੇ ਬੰਦੇ ਆ, ਇਹ ਗੱਲ ਨਹੀਂ ਕਹਿੰਦੇ ਕਿ ਤੁਸੀਂ ਅਮਰੀਕਾ ਦੇ ਵਿੱਚ ਬੈਠੇ ਹੋ, ਤੁਸੀਂ CIA ਦੇ ਏਜੰਟ ਆ, ਕਿਉਂਕਿ ਇਹਨਾਂ ਦੀਆਂ ਲੱਤਾਂ ਕੰਬਦੀਆਂ, ਉਹ ਗੱਲ ਕਹਿ ਨਹੀਂ ਸਕਦੇ, ਝੂਠਾ ਇਲਜ਼ਾਮ ਨਹੀਂ ਨਾ ਲਾ ਸਕਦੇ। ਸੋ ਹਮੇਸ਼ਾ ਇਹ ਉਸ ਕੰਟਰੀ ਨੂੰ ਭੰਡਦੇ ਆ ਜਿਨ੍ਹਾਂ ਦੇ ਨਾਲ ਇਹ ਆਪਣੀ ਜਿਹੜੀ ਆ ਉਹ ਗੇਮ ਕਰਦੇ ਆ, ਕਿਉਂਕਿ ਉਸ ਆਧਾਰ ਤੇ ਇਹਨਾਂ ਨੂੰ ਵੋਟਾਂ ਮਿਲਦੀਆਂ। ਉਹ ਇੱਕ ਸ਼ੋਸ਼ਾ, ਜਿਵੇਂ ਹੁਣ ਪਿੱਛੇ ਜੀ ਜਿਹੜਾ ਉੱਥੇ ਭਾਰਤੀ ਫੌਜ ਤੇ ਹਮਲਾ ਵੀ ਹੋਇਆ, ਭਾਵੇਂ ਕਿ ਉਹ ਜਿਹੜਾ ਸਟੰਟ ਸੀਗਾ ਮੋਦੀ ਦਾ ਆਪਣਾ ਇਲੈਕਸ਼ਨਾਂ ਜਿੱਤਣ ਨੂੰ, ਪਰ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿੰਦਾ, ਦੇਖੋ ਜਿਹੜੀਆਂ ਇਹ ਅਸੀਂ ਜਦੋਂ ਹੁਣ ਅਮਰੀਕਾ ਦੇ ਵਿੱਚ ਬੈਠੇ ਆ, ਪਿਛਲੇ ਦਿਨ ਹੀ ਅਸੀਂ ਸਟੇਟ ਡਿਪਾਰਟਮੈਂਟ ਦੇ ਵਿੱਚ ਵੀ ਗਏ ਸੀ, ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਸੀ, ਉੱਥੇ ਵੀ ਅਸੀਂ ਇਹ ਗੱਲਾਂ ਦੇ ਜ਼ਿਕਰ ਕੀਤੇ ਕਿ ਜਿਹੜੇ ਵਿਦੇਸ਼ਾਂ ਵਿੱਚ ਵੀ ਸਾਡੇ ਨੌਜਵਾਨ ਜਿਹੜੇ ਪੀਸਫੁਲੀ ਕੰਪੇਨ ਨੂੰ ਚਲਾ ਰਹੇ ਆ ਨਾ, ਸੋ ਭਾਰਤ ਵਿੱਚ ਕੀ ਹੋ ਰਿਹਾ, ਉਹਨਾਂ ਦੇ ਜਿਹੜੇ ਰਿਲੇਟਿਵ ਭਾਰਤ ਵਿੱਚ ਰਹਿ ਰਹੇ ਵਿਦੇਸ਼ਾਂ ਹੈ ਨਾ, ਸੋ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾ ਰਿਹਾ, ਪੁਲਿਸ ਭੇਜ ਕੇ ਇੱਕ ਡਰਾਵਾ, ਇੱਕ ਉਹ ਮਾਹੌਲ ਜਿਹੜਾ ਡਰ ਦਾ ਪੈਦਾ ਕੀਤਾ ਜਾ ਰਿਹਾ ਕਿ ਜੀ ਉਹ ਕਾਰਨ ਕੀ ਆ ਕਿ ਇਹ ਇੱਕ ਵਧੀਆ ਤਰੀਕੇ ਦੇ ਨਾਲ, ਪੀਸਫੁਲੀ ਤਰੀਕੇ ਨਾਲ ਕੰਪੇਨ ਜਿਹੜੀ ਆ ਆਜ਼ਾਦੀ ਦੀ ਗੱਲ ਕਰਦੇ ਆ, ਉਹ ਡਰਾ ਕੇ ਫੈਮਲੀਆਂ ਨੂੰ ਉਸ ਚੀਜ਼ ਨੂੰ ਬੰਦ ਕਰਨਾ ਚਾਹੁੰਦੇ ਆ। ਔਰ ਇਥੇ ਮੈਂ ਅੱਗੇ ਤੋਰਦਾ ਗੱਲ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਵੀ 2 ਇਅਰਸ ਅਗੋ ਜਿਹੜਾ 96 ਗੁਰਦੁਆਰਿਆਂ ਦੇ ਅਸੀਂ ਰਲ ਕੇ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਮਤਾ ਪਾਇਆ ਕਿ ਜਿਹੜੇ ਭਾਰਤੀ ਡਿਪਲੋਮੈਟ ਆ ਉਹਨਾਂ ਦਾ ਗੁਰਦੁਆਰਿਆਂ ਵਿੱਚ ਵੜਨਾ ਬੰਦ ਜੀ, ਕਿਉਂਕਿ ਉਹ ਆਪਣੀਆਂ ਪਾਲਿਸੀਆਂ ਲਿਆਉਂਦੇ ਆ, ਸਾਡੀ ਕੌਮ ਨੂੰ ਡਿਵਾਈਡ ਕਰਦੇ ਆ। ਉਹਨਾਂ ਦੀਆਂ ਆਪਣੀਆਂ ਪਾਲਿਸੀਆਂ ਕਿ ਕਿਵੇਂ ਨਾ ਕਿਵੇਂ ਆਪਣੇ ਜਿਹੜੇ ਉਹਨਾਂ ਦੇ ਏਜੰਟ ਆ, ਮੁਖਬਰ ਆ, ਉਹ ਫਿੱਟ ਕੀਤੇ ਜਾਣ। ਇਹਨਾਂ ਦੀ ਜਿਹੜੀ ਆਜ਼ਾਦੀ ਦੀ ਮੁਹਿੰਮ ਆ, ਪੰਜਾਬ ਨੂੰ ਆਜ਼ਾਦ ਕਰਾਉਣ ਦੀ, ਉਹਨੂੰ ਤਾਰਪਿੰਡੋ ਕਰਨਾ। ਸੋ ਮੇਰੇ ਖਿਆਲ 'ਚ ਜਿਹੜੇ ਵਿਦੇਸ਼ਾਂ ਵਿੱਚ ਸਾਡੇ ਜਾਂ ਜਥੇਬੰਦੀਆਂ ਸਿੱਖ ਨੌਜਵਾਨ ਆ, ਔਰ ਉਹ ਬੜੇ ਵਧੀਆ ਸੁਹਿਰਦ ਤਰੀਕੇ ਨਾਲ ਇਸ ਕੰਪੇਨ ਨੂੰ ਚਲਾ ਰਹੇ ਆ, ਐਕਟਿਵ ਆ। ਸੋ ਇਹ ਕਾਰਨ ਜਿਹੜਾ ਆ, ਹੁਣ ਬੇਨਤੀ ਵੀ ਆਪਾਂ ਕਰਦੇ ਆ, ਜਿਹੜੀ ਸਾਡੀ ਨਾਰਥ ਈਸਟ ਕੋਸਟ ਪੂਰੇ ਅਮਰੀਕਾ ਭਰ ਦੇ ਵਿੱਚ TV 84 ਰਾਹੀਂ ਸੰਗਤਾਂ ਦੇਖ ਵੀ ਰਹੀਆਂ ਕਿ 6 ਜੂਨ ਨੂੰ ਜਿਹੜਾ ਆ ਉਹ ਪ੍ਰੋਗਰਾਮ ਲਿੰਕਨ ਮੈਮੋਰੀਅਲ ਪਾਰਕ ਵਾਸ਼ਿੰਗਟਨ DC ਦੇ ਵਿੱਚ ਤੁਸੀਂ ਬਹੀਰਾਂ ਘੱਤ ਕੇ ਪਹੁੰਚੋ। ਇਹ ਆਪਣੇ ਪੰਜਾਬ ਦੀ ਆਜ਼ਾਦੀ ਦੀ ਗੱਲ ਆ, ਮਹਿਫੂਜ਼ ਤਦੇ ਹੋਏਗਾ, ਭਾਵੇਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਗੱਲ ਕਹਿੰਦੇ ਆ, ਪਰ ਫਰਜ਼ ਵੀ ਸਾਡਾ ਆ। ਗੁਰੂ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਵੀ ਉਦਮ ਕਰਨਾ ਆ, ਜੇ ਉਦਮ ਨਹੀਂ ਕਰਾਂਗੇ ਤੇ ਫਿਰ ਆਜ਼ਾਦੀ ਕਿਵੇਂ ਮਿਲੇਗੀ। ਸੋ ਉਸ ਪੰਜਾਬ ਦੀ ਅੱਜ ਜਿਹੜੇ ਇਤਿਹਾਸਕ ਗੁਰਦੁਆਰੇ ਸਾਹਿਬਾਨ ਵੀ ਆ ਨਾ ਪੰਜਾਬ ਦੇ ਵਿੱਚ, ਕਿਸੇ ਵੇਲੇ ਉਹਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੇ ਸੇਵਾਦਾਰ ਸੀ, ਉਹ ਸਾਡੇ ਪੰਜਾਬ ਦੇ ਜੰਮੇ ਜਾਏ ਜ਼ਿਮੀਂਦਾਰਾਂ ਦੇ ਜਾਂ ਪੰਜਾਬ ਦੇ ਵਾਸੀ ਸਨ, ਜਿਹੜੇ ਲੰਗਰਾਂ ਦੇ ਵਿੱਚ ਜਿਹੜੀਆਂ ਜੌਬਸ ਕਰਦੇ ਸੀ ਗੁਰਦੁਆਰਿਆਂ ਦੀ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਸੀ। ਪਰ ਅੱਜ ਕੀ ਹੋ ਗਿਆ, ਅੱਜ ਬਿਹਾਰ ਤੋਂ UP ਤੋਂ ਬਈਏ ਆਣ ਕੇ ਉੱਥੇ ਉਹ ਸੈੱਟ ਕੀਤੇ ਹੋਇਆ RSS ਤੇ ਹਿੰਦੂਤਵ ਦੇ ਏਜੰਡੇ ਦੇ ਅਧੀਨ। ਸੋ ਅਗਰ ਅਸੀਂ ਐਸੇ ਤਰ੍ਹਾਂ ਅਵੇਸਲੇ ਪਏ ਰਹੇ, ਜਿਹੜੇ ਕਿ ਕੌਮ ਕੁਝ % ਕੌਮ ਸਾਡੀ ਅਵੇਸਲੀ ਪਈ ਹੋਈ ਆ, ਤੇ ਫਿਰ ਉਹ ਦਿਨ ਦੂਰ ਨਹੀਂ। ਫਿਰ ਅਸੀਂ ਜਿਹੜੀਆਂ ਇਹ ਕੰਪੇਨ ਇਸੇ ਕਰਕੇ ਅਵੇਅਰਨੈਸ ਪੈਦਾ ਕਰ ਰਹੇ ਹਾਂ, ਇਹਨੂੰ ਤੋੜ ਰਹੇ ਅੱਗੇ ਕਿ ਭਾਈ ਆਜ਼ਾਦੀ ਹੀ ਹੱਲ ਆ, ਆਜ਼ਾਦੀ ਆਪਾਂ ਲਵਾਂਗੇ ਤੇ ਸਾਡਾ ਪੰਜਾਬ ਆਜ਼ਾਦ ਹੋਏਗਾ। ਅਸੀਂ ਆਪਣਾ ਜਿਹੜੀਆਂ ਹੋਰ ਜਿੰਨੀਆਂ ਮਰਜ਼ੀ ਤੁਸੀਂ ਲੰਗਰ ਲਾ ਲਓ ਅਲੱਗ-ਅਲੱਗ ਕੰਟਰੀਆਂ 'ਚ ਜਾ ਕੇ, ਸਾਡੇ ਪੰਜਾਬ ਦੀ ਜਿਹੜੀ ਬਿਹਤਰੀ ਇਸੇ ਗੱਲ ਦੇ ਵਿੱਚ ਆ। ਉੱਥੇ ਪੋਲੂਸ਼ਨ ਦੀ ਗੱਲ ਆ, ਉੱਥੇ ਪਾਣੀ ਖਰਾਬ ਹੋ ਗਏ, ਕੈਂਸਰ ਵਰਗੀਆਂ ਲਾਹਨਤਾਂ ਆ ਗਈਆਂ, ਡਰੱਗ ਜਿਹੜੀਆਂ, ਇਹ ਚੀਜ਼ਾਂ ਤੇ ਜਦ ਉਦੋਂ ਹੀ ਬੈਨ ਲੱਗੇਗਾ। ਭਾਵੇਂ ਕੈਪਟਨ ਅਮਰਿੰਦਰ ਸਿੰਘ ਫੜ ਕੇ ਗੁਟਕਾ ਸਾਹਿਬ ਸੌਂਹਾਂ ਕਹੀ ਜਾਵੇ ਝੂਠੀਆਂ, ਚਾਹੇ ਸੁਖਬੀਰ ਕੱਲ ਕਹਿ ਰਿਹਾ ਸੀ ਬਾਦਲ ਕਿ ਉਹਦਾ ਪਰਿਵਾਰ ਤਬਾਹ ਹੋ ਜਾਏ ਜਿਹਨੇ ਬੇਅਦਬੀ ਕਰਾਈ ਹੋਵੇ, ਖੁਦ ਕਰਾਉਣ ਵਾਲੇ ਰਾਜ ਉਹਨਾਂ ਦਾ, ਗੋਲੀ ਚਲਾਉਣ ਵਾਲੇ ਉਹ ਆ ਬਹਿਬਲ ਕਲਾਂ ਦੇ ਵਿੱਚ ਸਾਰਾ ਕੁਝ ਹੀ। ਸਾਡੇ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਹੋਣੀ ਜਿਹੜੇ ਸ਼ਹੀਦ ਹੋਏ ਸਿੰਘ ਤੋਂ। ਸੋ ਮੈਂ ਕਹਿੰਦਾ ਵੀ ਇਹ ਚੀਜ਼ਾਂ ਸਾਨੂੰ ਉਦੋਂ ਤੱਕ ਇਹਨਾਂ ਨੇ ਭਰਮਾਈ ਜਾਣਾ, ਨਸ਼ੇ ਪੱਤਿਆਂ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਆ ਗਏ, ਕਦੇ ਕੋਈ ਗੇਮਾਂ ਕਦੇ ਕੋਈ ਗੇਮਾਂ, ਪਰ ਹੱਲ ਅਸੀਂ ਇਹਨਾਂ ਦੇ ਭਰਮ ਜਾਲ ਦੇ ਵਿੱਚ ਨਹੀਂ ਫਸਣਾ।
ਅਸੀਂ ਆਪਣਾ ਫੋਕਸ ਜਿਹੜਾ ਆ ਉਹ ਆਜ਼ਾਦੀ ਵੱਲ ਰੱਖਣਾ। ਔਰ ਵਿਦੇਸ਼ਾਂ ਦੇ ਵਿੱਚ ਕੈਂਪੇਨ ਬੜੀ ਮਜ਼ਬੂਤੀ ਨਾਲ ਚੱਲ ਰਹੀ ਆ। ਪੰਜਾਬ ਦੇ ਵਿੱਚ ਵੀ ਜਿਹੜੇ ਸੁਹਿਰਦ ਜਥੇਬੰਦੀਆਂ ਆ ਉਹ ਚਲਾ ਰਹੀਆਂ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਜੀ। ਜੀ ਜਗਦੀਪ ਸਿੰਘ ਜੀ, ਮੈਂ ਸਮਾਂ ਸਾਡਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ। ਮੈਂ ਇੱਕ ਅੰਤ ਦੇ ਵਿੱਚ ਮੈਂ ਮੈਸੇਜ ਜ਼ਰੂਰ ਚਾਹੂੰਗਾ ਤੁਹਾਡੇ ਵੱਲੋਂ, ਇੱਕ ਆਰਗੇਨਾਈਜੇਸ਼ਨ ਸਿੱਖਸ ਫॉर ਜਸਟਿਸ ਵੱਲੋਂ, ਜਿਹੜਾ ਤੁਸੀਂ ਇਸ ਪਲੇਟਫਾਰਮ ਤੋਂ ਜਿੱਥੇ ਤੱਕ ਵੀ ਸਾਡੀ ਗੱਲ ਜਾ ਰਹੀ ਹੈ ਦੇਣਾ ਚਾਹੋ। ਜੀ ਮੈਸੇਜ ਇਹੀ ਆ ਵੀ ਭਾਵੇਂ ਰੈਲੀ ਆ 35ਵੇਂ ਵਰ੍ਹੇ ਤੇ 6 ਜੂਨ ਨੂੰ ਵਾਸ਼ਿੰਗਟਨ DC, ਤੇ ਭਾਵੇਂ ਰੈਫਰੈਂਡਮ ਦੀ ਕੈਂਪੇਨ ਆ, ਇਹਨੂੰ ਆਪਾਂ ਅਵੇਅਰਨੈਸ ਕੈਂਪੇਨ ਨਾ ਕਹੀਏ, ਇਹ ਕੌਮ ਦਾ ਐਕਸ਼ਨ ਪਲਾਨ ਆ। ਜੇ ਐਕਸ਼ਨ ਪਲਾਨ ਆ ਤਾਂ ਹੀ ਤਾਂ ਕੇਸ ਪੈਂਦੇ ਪਏ ਨੇ, ਤਾਂ ਹੀ ਤਾਂ ਵਕੀਲ ਪੰਨੂ ਦੀ ਜਿਹੜੀ ਆ ਐਕਸਟ੍ਰੈਡੀਸ਼ਨ ਮੰਗੀ ਜਾਂਦੀ ਹੈ ਇੰਟਰਪੋਲ ਦੇ ਜ਼ਰੀਏ। ਕਦੇ ਕਿਸੇ ਅਵੇਅਰਨੈਸ ਚਲਾਉਣ ਵਾਲਿਆਂ ਦੇ ਉੱਤੇ ਕੇਸ ਨਹੀਂ ਪਏ, ਨਾ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ ਆ। ਜਿਨ੍ਹਾਂ ਕੋਲ ਐਕਸ਼ਨ ਪਲਾਨ ਹੁੰਦਾ ਉਹਨਾਂ ਦੀਆਂ ਐਕਸਟ੍ਰੈਡੀਸ਼ਨਾਂ ਹੁੰਦੀਆਂ ਨੇ, ਤੇ ਉਹਨਾਂ ਦੇ ਜਿਹੜੇ ਨੇ ਕੇਸ ਪੈਂਦੇ ਨੇ। ਸੋ ਰੈਫਰੈਂਡਮ 2020 ਕੌਮ ਦਾ ਐਕਸ਼ਨ ਪਲਾਨ ਆ, ਤੇ 35ਵੇਂ ਵਰ੍ਹੇ ਤੇ ਵਾਸ਼ਿੰਗਟਨ DC ਰੱਖੀ ਜਾਣ ਵਾਲੀ ਜਿਹੜੀ ਰੈਲੀ ਆ ਉਹ ਉਸ ਐਕਸ਼ਨ ਪਲਾਨ ਦਾ ਹਿੱਸਾ ਆ। ਤੁਸੀਂ ਉਸ ਐਕਸ਼ਨ ਪਲਾਨ 'ਚ ਹਿੱਸਾ ਬਣੋ ਤਾਂ ਕਿ ਪੰਜਾਬ ਦੀ ਆਜ਼ਾਦੀ ਦਾ ਕੇਸ, ਉਹਦਾ ਕਲੇਮ ਹੋਰ ਮਜ਼ਬੂਤ ਹੋਵੇ, ਤੇ ਪੰਜਾਬ ਦੇ ਨਾਲ ਦੁਨੀਆ ਦੀਆਂ ਸਰਕਾਰਾਂ ਦੀ ਜਿੱਥੇ ਉਹਨਾਂ ਦੀਆਂ ਸਟੇਟਮੈਂਟਾਂ ਖੜ ਚੁੱਕੀਆਂ ਨੇ, ਉੱਥੇ ਨਾਲ ਸਟੇਟਮੈਂਟਾਂ ਤੋਂ ਇਲਾਵਾ ਉਹਨਾਂ ਦੇ ਅਦਾਰੇ, ਉਹਨਾਂ ਦੀਆਂ ਗਵਰਨਮੈਂਟਸ ਆਪ ਇਨਵੋਲਵ ਹੋ ਕੇ ਤੁਹਾਡੀ ਸਪੋਰਟ ਕਰਨ। ਸੋ ਸਪੋਰਟ ਉਦੋਂ ਹੋਣੀ ਆ ਜਦੋਂ ਤੁਸੀਂ ਜਿੱਦਾਂ ਲੰਡਨ ਐਲਾਨਨਾਮੇ ਤੇ ਸਾਥ ਦਿਆ, ਜਿੱਦਾਂ ਤੁਸੀਂ 35ਵੇਂ ਵਰ੍ਹੇ ਤੇ ਵੱਧ ਤੋਂ ਵੱਧ, ਭਾਵੇਂ ਵਰਕਿੰਗ ਡੇ ਆ, ਵੀਰਵਾਰ ਆ, ਮੈਨੂੰ ਪਤਾ ਇਟਸ ਹਾਰਡ ਟੂ ਜੋਬ ਤੋਂ ਛੁੱਟੀ ਲੈਣਾ ਬੜਾ ਔਖਾ ਹੁੰਦਾ, ਪਰ ਕੌਮ ਦੀ ਜਦੋਂ ਆਜ਼ਾਦੀ ਦੀ ਗੱਲ ਕਰਦੇ ਆ ਤਾਂ ਉਦੋਂ ਸਭ ਕੁਝ ਜਾਨ ਦੇਣ ਤੋਂ ਵੱਧ ਤਾਂ ਕੁਝ ਵੀ ਇੰਪੋਰਟੈਂਟ ਨਹੀਂ ਨਾ ਹੁੰਦਾ। ਸਿੰਘਾਂ ਨੇ ਜਾਨਾਂ ਦਿੱਤੀਆਂ ਨੇ, ਆਪਾਂ ਤਾਂ ਛੁੱਟੀ ਕਰਨੀ ਆ। ਸੋ ਜਿੰਨੇ ਵੀ ਵੀਰ ਭਾਈ ਭੈਣ ਭਾਈ ਸੁਣਦੇ ਪਏ ਨੇ, ਉਹਨਾਂ ਨੂੰ ਬੇਨਤੀ ਆ ਵੀ 35ਵੇਂ ਵਰ੍ਹੇ ਤੇ 6 ਜੂਨ ਦਿਨ ਵੀਰਵਾਰ ਵਾਸ਼ਿੰਗਟਨ DC ਲਿੰਕਨ ਮੈਮੋਰੀਅਲ ਸ਼ਾਮੀ 4 ਤੋਂ 7 ਵਜੇ ਜ਼ਰੂਰ ਪਹੁੰਚੋ ਜੀ। ਜੀ ਹਿੰਮਤ ਸਿੰਘ ਜੀ ਤੁਹਾਡਾ। ਜੀ ਮੈਂ ਤਾਂ ਬੇਨਤੀ ਇਹੀ ਕਰਦਾ ਆਪਣੇ ਪੂਰੇ ਅਮਰੀਕਾ ਭਰ ਦੀਆਂ ਸੰਗਤਾਂ ਨੂੰ ਕਿ ਇਹ ਇਕੱਲੇ ਅਮਰੀਕਾ ਭਰ ਦੇ ਵਿੱਚੋਂ ਨਹੀਂ, ਅੱਜ ਜਿਹੜੀ ਕਾਲ ਨਾ ਇਟਲੀ ਦੇ ਵਿੱਚੋਂ ਵੀ ਸਰਦਾਰ ਜਸਵੀਰ ਸਿੰਘ ਹੋਣੀ ਆ ਕਾਫੀ ਐਕਟਿਵ ਆ। ਉਹ ਲਗਭਗ 20-25 ਸਿੰਘਾਂ ਦਾ ਜਿਹੜਾ ਜਥਾ ਲੈ ਕੇ ਨਾ ਉਹਨਾਂ ਨੇ ਟਿਕਟਾਂ ਬੁੱਕ ਕਰਾ ਲਈਆਂ। ਹੋਰ ਵੀ ਕਈ ਕੰਟਰੀਆਂ ਦੇ ਵਿੱਚੋਂ ਸਿੰਘ ਜਿਹੜੇ ਪਹੁੰਚ ਰਹੇ ਆ। ਜਿਵੇਂ ਨਾ ਕਈ ਵਾਰੀ ਮੈਂ ਬਹੁਤ ਸਾਰੇ ਜਥੇਬੰਦੀਆਂ ਦੇ ਸੱਜਣ ਜਿਹੜੇ ਇੱਥੇ ਅਮਰੀਕਾ ਦੇ ਵਿੱਚ, ਮੈਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਲ ਜਦੋਂ ਲੰਡਨ ਐਲਾਨਨਾਮਾ ਵੀ ਹੋਇਆ, ਬਾਅਦ 'ਚ ਮਹਿਸੂਸ ਕਰਦੇ ਸੀ ਅਸੀਂ ਮਿਸ ਕੀਤਾ, ਅਸੀਂ ਵੀ ਉਸ ਇਤਿਹਾਸਕ ਇਕੱਠ ਦਾ ਜੇ ਕਿਤੇ ਪਾਰਟ ਬਣਦੇ। ਸੋ ਮੈਂ ਸਮਝਦਾ ਉਸੇ ਤਰੀਕੇ ਨਾਲ ਬਹੁਤ ਵੱਡਾ ਇਕੱਠ ਜਿਹੜਾ ਵਾਸ਼ਿੰਗਟਨ DC ਇਹ ਹੋਣ ਜਾ ਰਿਹਾ, ਆਪਾਂ ਬਾਅਦ ਵਿੱਚ ਮਹਿਸੂਸ ਨਾ ਕਰੀਏ। ਇਹ ਗੱਲਾਂ ਜਿਹੜੀਆਂ ਚਰਚਾਵਾਂ ਜਿਹੜੀਆਂ ਆਜ਼ਾਦੀ ਦੀਆਂ, ਆਪਾਂ ਫੋਨਾਂ ਤੇ ਸੋਸ਼ਲ ਮੀਡੀਆ ਤੇ ਦੋਸਤਾਂ ਮਿੱਤਰਾਂ ਵਿੱਚ ਖੜ ਕੇ ਤਾਂ ਕਰਦੇ ਹਾਂ, ਪਰ ਇਹ ਇੱਕ ਐਸਾ ਸਮਾਂ ਆ ਕਿ ਆਪਾਂ ਨੂੰ ਯੂਨਿਟੀ ਦਾ ਇਕੱਠ ਜਿਹੜਾ ਆ ਉਹ ਅਸੀਂ ਅਮਰੀਕਾ ਦੀ ਉਸ ਜਗ੍ਹਾ ਤੇ ਦਿਖਾਉਣਾ ਜਿੱਥੇ ਸਾਨੂੰ ਅਮਰੀਕਾ ਦੀ ਪਾਵਰ ਨੇ, ਉੱਥੇ ਜਿੱਥੇ ਕਾਂਗਰਸਮੈਨ ਬਹਿੰਦੇ ਆ, ਅਮਰੀਕਾ ਦੇ ਡਿਪਲੋਮੈਟ ਆ, ਉਹਨਾਂ ਨੇ ਵੀ ਦੇਖਣਾ ਵੀ ਇਹ ਕਿਉਂ ਇਕੱਠੇ ਹੋਏ। ਉਹ ਸਾਨੂੰ ਪੁੱਛਣਗੇ, ਸਾਡੀ ਜਿਹੜੀ ਗੱਲ ਦੇ ਵਿੱਚ ਉਹ ਸਾਥ ਦੇਣਗੇ ਕਿ ਇਹ ਇੱਕ ਪੀਸਫੁਲੀ ਤਰੀਕੇ ਨਾਲ ਆਜ਼ਾਦੀ ਦੀ ਗੱਲ ਕਰਦੇ ਆ। ਸੋ ਮੈਂ ਸਮਝਦਾ ਕਿ ਆਪਾਂ ਅਵੇਸਲੇ ਨਾ ਪਏ ਰਹੀਏ, ਸਾਨੂੰ ਆਪ ਮੁਹਾਰੇ ਆਪਣੀਆਂ ਚਾਹੇ 에ਅਰ ਟਿਕਟਾਂ ਰਾਹੀਂ ਜਾਂ ਤੁਸੀਂ ਟ੍ਰੇਨਾਂ ਬੱਸਾਂ ਦੇ ਵਿੱਚ, ਆਪਣੀਆਂ ਗੱਡੀਆਂ ਦੇ ਵਿੱਚ, ਪਲੱਸ ਗੁਰਦੁਆਰੇ ਸਾਹਿਬਾਨਾਂ ਤੋਂ ਜਿਹੜੀਆਂ ਬੱਸਾਂ ਦੇ ਪ੍ਰਬੰਧ ਕੀਤੇ ਗਏ ਆ, ਸੋ ਵੱਡੀ ਤਾਦਾਦ ਦੇ ਵਿੱਚ ਆਪ ਜੀ ਸਹਿਯੋਗ ਦਿਓ। ਸੋ ਇਹ ਗੱਲ ਐਸੇ ਤੱਕ ਸੀਮਿਤ ਨਾ ਰਹਿ ਜੇ ਕਿ ਆਪਾਂ ਘਰਾਂ ਦੇ ਵਿੱਚ ਬਹਿ ਕੇ, ਗੁਰਦੁਆਰਿਆਂ ਦੇ ਵਿੱਚ ਬਹਿ ਕੇ ਜਾਂ ਆਪਣੀਆਂ ਜਥੇਬੰਦੀਆਂ ਸੋਸ਼ਲ ਮੀਡੀਆ ਤੇ ਹੀ ਖਾਲਿਸਤਾਨ ਦੀ ਚਰਚਾ ਕਰਕੇ ਉੱਥੇ ਹੀ ਸਾਰ ਦਿੰਦੇ ਆ। ਨਹੀਂ, ਅੱਜ ਸਾਨੂੰ ਆਪ ਮੁਹਾਰੇ ਉਸ 71 ਦਾ ਇਤਿਹਾਸਕ ਇਕੱਠ ਦੇ ਵਿੱਚ ਆਉਣ ਦੀ ਲੋੜ ਆ। ਇਹ ਮੈਂ ਬੇਨਤੀ ਕਰਦਾ ਜੀ। ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਜਿਹੜੇ ਸਟੂਡੀਓ ਦੇ ਵਿੱਚ ਆ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਦੂਰ ਦੁਰਾਡੇ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ। ਤੇ ਉਮੀਦ ਇਹੀ ਹੈ ਕਿ ਅੱਜ ਦੀ ਜਿਹੜੀ ਇਹ ਪੈਨਲ ਡਿਸਕਸ਼ਨ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ, ਤੇ ਇਦਾਂ ਦੀਆਂ ਹੀ ਡਿਸਕਸ਼ਨਸ, ਵਿਚਾਰ ਚਰਚਾਵਾਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੁਬਾਰਾ ਫਿਰ ਹਾਜ਼ਰ ਹੁੰਦੇ ਰਵਾਂਗੇ। ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਇਹ ਗੱਲਬਾਤ 6 ਜੂਨ ਨੂੰ ਹੋਣ ਵਾਲੀ ਰੈਲੀ, ਰੈਫਰੈਂਡਮ ਖਾਲਿਸਤਾਨ 2020 ਦੀ ਜਿਹੜੀ ਰੈਫਰੈਂਡਮ ਦੀ ਰੈਲੀ ਹੈ ਲਿੰਕਨ ਮੈਮੋਰੀਅਲ ਵਾਸ਼ਿੰਗਟਨ DC ਦੀ ਧਰਤੀ ਤੇ, ਇਸ ਸੰਬੰਧਿਤ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।